ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਹਰਭਜਨ ਸਿੰਘ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ। ਹਾਂਜੀ ਮਿੱਤਰ ਪਿਆਰਿਓ, ਅੱਜ ਮੈਂ ਲਾਹੌਰ ਸ਼ਾਹੀ ਕਿਲੇ ਦੇ ਅੰਦਰ ਮੌਜੂਦ ਹਾਂ ਔਰ ਮੇਰੇ ਪਿੱਛੇ ਤੁਸੀਂ ਮਹਾਰਾਜਾ ਖੜਕ ਸਿੰਘ ਦੀ ਉਹ ਹਵੇਲੀ ਦੇਖ ਰਹੇ ਹੋ। ਸਭ ਤੋਂ ਪਹਿਲੇ ਅਸੀਂ ਫਰੋਲਾਂਗੇ ਇਸ ਇਤਿਹਾਸਿਕ ਵਿਰਸੇ ਨੂੰ ਅਤੇ ਕਿਵੇਂ ਸਮੇਂ ਦੇ ਨਾਲ ਸਰਕਾਰਾਂ ਬਦਲਣ ਦੇ ਨਾਲ ਇਹਦੀ ਹਾਲਤ ਬਦਲਦੀ ਰਹੀ। ਇਸ ਇਮਾਰਤ ਨੂੰ ਦੇਖਾਂਗੇ ਕਿਸ ਖੂਬਸੂਰਤੀ ਦੇ ਨਾਲ ਇਹਦਾ ਕੰਮ ਕੀਤਾ ਗਿਆ ਔਰ ਕਿਵੇਂ ਸਰਕਾਰਾਂ ਬਦਲਣ ਦੇ ਨਾਲ ਇਹਦੀ ਹਾਲਤ ਵੀ ਬਦਲਦੀ ਰਹੀ। ਸੋ ਬਣੇ ਰਹੋ ਮੇਰੇ ਨਾਲ, ਕਰਦੇ ਹਾਂ ਸੈਰ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਦੀ। ਹਾਂਜੀ ਮਿੱਤਰ ਪਿਆਰਿਓ, ਮੈਂ ਇਸ ਸਮੇਂ ਮੌਜੂਦ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਸੁਪੁੱਤਰ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਦੇ ਵਿੱਚ ਤੇ ਦਿਖਾਵਾਂਗੇ ਤੁਹਾਨੂੰ ਇਤਿਹਾਸਿਕ ਸੱਭਿਆਚਾਰਕ ਵਿਰਸੇ ਦੀਆਂ ਉਹ ਝਲਕਾਂ, ਇਸ ਇਮਾਰਤ ਦੀਆਂ ਪੁਰਾਣੀਆਂ ਕਥਾਵਾਂ ਜਿਹੜੀਆਂ ਇਹਦੇ ਵਿੱਚ ਬਹੁਤ ਸਾਰੀਆਂ ਕਥਾਵਾਂ ਸਮਾਈਆਂ ਹੋਈਆਂ। ਉਸ ਤੋਂ ਇਲਾਵਾ ਉਸ ਇਤਿਹਾਸ ਨੂੰ ਫਰੋਲਾਂਗੇ ਜਿਹੜਾ ਕਿ ਇੱਕ ਬਹੁਤ ਵੱਡਾ ਇਤਿਹਾਸ, ਕਿਵੇਂ ਇੱਥੇ ਸਿੱਖ ਰਾਜ ਆਇਆ, ਮੁਗਲ ਦੌਰ ਨੂੰ ਦੇਖਾਂਗੇ, ਉਸ ਤੋਂ ਬਾਅਦ ਬ੍ਰਿਟਿਸ਼ ਰਾਜ ਨੂੰ ਦੇਖਾਂਗੇ ਤੇ ਦੇਖਾਂਗੇ ਇਸ ਹਵੇਲੀ ਨੂੰ। ਕਰਦੇ ਹਾਂ ਸੈਰ, ਬਣੇ ਰਹੋ ਮੇਰੇ ਨਾਲ। ਹਾਂਜੀ ਮਿੱਤਰ ਪਿਆਰਿਓ, ਜਿਵੇਂ ਹੀ ਆਪਾਂ ਅਕਬਰੀ ਦੀਵਾਨੇ ਆਮ ਜਿਹੜਾ ਕਿ ਮੁਗਲ ਬਾਦਸ਼ਾਹਾਂ ਨੇ ਬਣਾਇਆ ਸੀ ਉਹਦੇ ਬਿਲਕੁਲ ਸੱਜੇ ਪਾਸੇ ਆਈਏ ਤੇ ਜਿਸ ਜਗ੍ਹਾ 'ਤੇ ਇਸ ਸਮੇਂ ਮੈਂ ਮੌਜੂਦ ਹਾਂ ਇਹਨੂੰ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਕਿਹਾ ਜਾਂਦਾ। ਔਰ ਇੱਕ ਦਲਾਨ ਜਿਹੜਾ ਤੁਸੀਂ ਦੇਖ ਰਹੇ ਹੋ ਖੂਬਸੂਰਤ, ਇਹਦੇ ਉੱਤੇ ਹੁਣ ਲਾਈਟ ਜਿਹੜੇ ਮੇਰੇ ਫੇਸ ਉੱਤੇ ਪੈ ਰਹੀ ਹੈ। ਇੱਥੇ ਜਿਹੜਾ ਛੱਤ ਨਹੀਂ ਹੈਗਾ, ਪਰ ਜਿਹੜਾ ਮੇਰੇ ਅਗਲੇ ਪਾਸੇ ਉਹਦੇ ਉੱਤੇ ਛੱਤ ਨੂੰ ਬਰਕਰਾਰ ਰੱਖਿਆ ਗਿਆ। ਔਰ ਸਾਹਮਣੇ ਤੁਸੀਂ ਇਹ ਤਰਤੀਬ ਨਾਲ ਦੇਖ ਸਕਦੇ ਹੋ, ਮੇਰੇ ਇੱਕ ਪਾਸੇ ਦਰਵਾਜ਼ਾ, ਦੂਜਾ, ਤੀਜਾ, ਇਸੇ ਤਰ੍ਹਾਂ ਅਗਲੇ ਪਾਸੇ ਵੀ ਦਰਵਾਜ਼ੇ ਸਨ, ਪਰ ਉਹ ਦਰਵਾਜ਼ਿਆਂ ਨੂੰ ਵਕਤ ਦੇ ਨਾਲ ਨਾਲ ਬੰਦ ਕਰ ਦਿੱਤਾ ਗਿਆ। ਇਹਦੇ ਬਿਲਕੁਲ ਮੇਰੇ ਫੇਸ ਦੇ ਬਿਲਕੁਲ ਸਾਹਮਣੇ ਇੱਕ ਦਰਵਾਜ਼ਾ ਸੀ ਜਿਹੜੇ ਵਕਤ ਦੇ ਨਾਲ ਗੁਜ਼ਰਨ ਦੇ ਨਾਲ ਖਸਤਾ ਹਾਲ ਹੋ ਗਿਆ, ਫਿਰ ਉਹਨੂੰ ਢਾਹ ਕੇ ਤੇ ਉਹਦੀ ਥਾਂ ਤੇ ਇੱਕ ਦਰਵਾਜ਼ਾ ਆ ਬਣਾ ਕੇ ਨਸਬ ਕਰ ਦਿੱਤਾ ਗਿਆ ਤਾਂ ਕਿ ਇੱਥੋਂ ਵੀ ਐਂਟਰੀ ਦਾ ਰਸਤਾ ਰਹੇ। ਇੱਕ ਮੈਂ ਗੱਲ ਤੁਹਾਨੂੰ ਦੱਸਦਾ ਚੱਲਾਂ ਕਿ ਇਹਦੀ ਹਾਲਤ ਇੰਨੀ ਬਿਰਧ ਹੋ ਗਈ ਸੀ ਕਿਉਂਕਿ ਇੰਨਾ ਸਮਾਂ ਲੰਘ ਗਿਆ ਸੀ, ਬਹੁਤ ਸਾਰੀਆਂ ਸਰਕਾਰਾਂ ਵੀ ਆਈਆਂ, ਬਹੁਤ ਸਾਰੀਆਂ ਦੇ ਵਿੱਚ ਤਬਦੀਲੀਆਂ ਵੀ ਹੋਈਆਂ ਤੇ ਅੱਜ ਕੱਲ੍ਹ ਮੌਜੂਦਾ ਪਾਕਿਸਤਾਨ ਦੀ ਸਰਕਾਰ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਿਹਦੇ ਵਿੱਚ ਉਹਨਾਂ ਨੇ ਇਸ ਜਗ੍ਹਾ ਨੂੰ ਰਿਸਟੋਰ ਕਰਕੇ ਇਹਦੇ ਅੰਦਰ ਇੱਕ ਕੁਤਬਖਾਨਾ, ਇੱਕ ਲਾਇਬ੍ਰੇਰੀ ਨੂੰ ਇੰਸਟਾਲ ਕੀਤਾ। ਔਰ ਅਗਰ ਅਸੀਂ ਉਹਨੂੰ ਵੀ ਦੇਖੀਏ, ਉਹਦੀ ਵੀ ਇੱਕ ਸਿਮਟਰੀ ਨਜ਼ਰ ਆਉਂਦੀ ਹੈ ਜਿਹਦੇ ਵਿੱਚ ਖੂਬਸੂਰਤ ਕਮਰੇ ਬਣੇ ਹੋਏ ਨਜ਼ਰ ਆਉਂਦੇ ਨੇ। ਤੁਸੀਂ ਮੇਰੇ ਆਲੇ ਦੁਆਲੇ ਦੇਖ ਸਕਦੇ ਹੋ ਇਸ ਇਮਾਰਤ ਦੀ ਬਣਤਰ ਨੂੰ ਕਿ ਕਿੱਦਾਂ ਸਿਮਟਰੀ ਦੇ ਵਿੱਚ ਬਣਾਇਆ ਔਰ ਤੇ ਖੂਬਸੂਰਤ ਢੰਗ ਦੇ ਨਾਲ ਇਹਦਾ ਨਿਰਮਾਣ ਕੀਤਾ ਗਿਆ। ਔਰ ਤੇ ਹਵਾ ਦਾ ਸਿਸਟਮ ਇੰਨਾ ਵਧੀਆ ਹੈ ਕਿ ਚਾਰੇ ਪਾਸਿਓਂ ਹਵਾ ਦੇ ਆਉਣ ਜਾਣ ਦਾ ਇੱਕ ਬਹੁਤ ਖੂਬਸੂਰਤ ਸਿਸਟਮ ਨਜ਼ਰ ਆਉਂਦਾ ਹੈ। ਇਸ ਵਕਤ ਜਿਹੜੀ ਛੱਤ ਦੇ ਉੱਤੋਂ ਤੁਸੀਂ ਦੇਖ ਰਹੇ ਹੋ, ਇੱਥੇ ਛੱਤ ਰਿਮੂਵ ਹੋ ਚੁੱਕੀ ਹੈ ਕਿਉਂਕਿ ਇੱਥੇ ਇਹਦੀ ਜਿਹੜੀ ਹਾਲਤ ਸੀ ਉਹ ਬਹੁਤ ਬਿਰਧ ਹੋ ਗਈ ਸੀ, ਜਿਹਦੇ ਕਰਕੇ ਇਹਨੂੰ ਰਿਮੂਵ ਕਰਨਾ ਪਿਆ ਔਰ ਇਹਦੇ ਉੱਤੇ ਹਜੇ ਵੀ ਕੰਸਟਰਕਸ਼ਨ ਦਾ ਕੰਮ ਜਾਰੀ ਹੈ। ਇਹਦੇ ਉੱਤੇ ਵੀ ਅਸੀਂ ਦੇਖਾਂਗੇ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਦੇ ਜਿਹੜੇ ਖੂਬਸੂਰਤ ਕਮਰੇ ਨੇ ਉਹਨਾਂ ਨੂੰ ਵੀ ਅਸੀਂ ਐਕਸਪਲੋਰ ਕਰਾਂਗੇ, ਉਹਨੂੰ ਵੀ ਦੇਖਾਂਗੇ। ਉਹਦੇ ਉੱਤੇ ਹਜੇ ਕੰਮ ਜਾਰੀ ਵੀ ਹੈ ਤੇ ਕੁਝ ਕੰਮ ਮੁਕੰਮਲ ਵੀ ਹੋ ਚੁੱਕਿਆ। ਹਾਂਜੀ ਮਿੱਤਰ ਪਿਆਰਿਓ, ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਇੱਕ ਦਰਵਾਜ਼ੇ ਦੀ ਕਿ ਜਿਹੜਾ ਖਸਤਾ ਹਾਲ ਹੋ ਗਿਆ ਸੀ ਸਮੇਂ ਦੇ ਨਾਲ, ਉਹ ਬਹੁਤ ਬਿਰਧ ਹੋ ਗਿਆ ਸੀ। ਇਹ ਸਾਹਮਣੇ ਉਹ ਦਰਵਾਜ਼ਾ ਜਿਹਨੂੰ ਹੁਣ ਇਹ ਜਿਹੜੀ ਲੱਕੜੀ ਤੁਸੀਂ ਦੇਖ ਰਹੇ ਹੋ ਇਹ ਅੱਜ ਕੱਲ੍ਹ ਦੀ ਲੱਕੜੀ ਹੈ ਜਿਹੜੀ ਇੱਥੇ ਰਿਸਟੋਰ ਕਰਕੇ ਲਾਇਆ ਗਿਆ ਤਾਂ ਕਿ ਇਹਦੀ ਖੂਬਸੂਰਤੀ ਬਰਕਰਾਰ ਰਹੇ। ਉਸ ਤੋਂ ਇਲਾਵਾ ਤੁਹਾਨੂੰ ਦੱਸਦਾ ਚੱਲਾਂ ਕਿ ਉਹੀ ਪੁਰਾਣੀ ਇੱਟ ਸਾਨੂੰ ਦੇਖਣ ਨੂੰ ਮਿਲਦੀ ਹੈ ਜਿਹੜੇ ਕਿ ਮੁਗਲ ਦੌਰ ਦੇ ਵਿੱਚ ਯੂਜ਼ ਹੁੰਦੀ ਸੀ, ਨਾਨਕਸ਼ਾਹੀ ਇੱਟ ਨੂੰ ਵੀ ਕਹਿ ਸਕਦੇ ਅਸੀਂ। ਛੋਟੀ ਇੱਟ ਸਾਨੂੰ ਦੇਖਣ ਨੂੰ ਮਿਲ ਰਹੀ ਹੈ, ਪਰ ਇਹ ਉੱਤੇ ਤੁਸੀਂ ਦੇਖਿਓ ਇਹ ਬਾਅਦ ਦੇ ਵਿੱਚ ਰਿਸਟੋਰ ਕਰਕੇ ਉਸੇ ਤਰ੍ਹਾਂ ਹੀ ਉਹਦੀ ਬਣਤਰ ਨੂੰ ਬਰਕਰਾਰ ਰੱਖਣ ਵਾਸਤੇ ਦੁਬਾਰਾ ਛੋਟੀ ਇੱਟ ਨੂੰ ਯੂਜ਼ ਕੀਤਾ ਗਿਆ। ਜਿਹੜਾ ਹੁਣ ਤੁਸੀਂ ਹਿੱਸਾ ਦੇਖ ਰਹੇ ਹੋ ਇਹ ਸਾਰਾ ਰੀਸਟੋਰ ਕੀਤਾ ਹੋਇਆ। ਵਕਤ ਨੇ ਇਹਨੂੰ ਬਹੁਤ ਖਰਾਬ ਕਰ ਦਿੱਤਾ ਸੀ, ਇਸ ਕਰਕੇ ਸਰਕਾਰ ਨੇ ਇਹਨੂੰ ਰੀਸਟੋਰ ਕਰ ਰਹੀ ਹੈ। ਔਰ ਮੇਰੇ ਬਿਲਕੁਲ ਇਸ ਪਾਸੇ ਅਗਰ ਤੁਸੀਂ ਦੇਖੋ, ਇਹ ਜਿਹੜਾ ਦੀਵਾਰਾਂ ਦੇ ਉੱਤੇ ਪਲਸਤਰ ਤੁਹਾਨੂੰ ਹੁਣ ਨਜ਼ਰ ਆ ਰਿਹਾ ਇਹ ਪਲਸਤਰ ਵੀ ਬਾਅਦ ਹੈ। ਇਹਦੇ ਉੱਤੇ ਜਿਹੜਾ ਪਲਸਤਰ ਕੀਤਾ ਇਹਨੂੰ ਰਿਸਟੋਰ ਕਰਕੇ। ਔਰ ਸਾਹਮਣੇ ਤੁਸੀਂ ਦੇਖ ਰਹੇ ਹੋ ਦਰਵਾਜ਼ੇ ਦੇ ਵਿੱਚ ਤੁਹਾਨੂੰ ਕਿਤਾਬਾਂ ਨਜ਼ਰ ਆ ਰਹੀਆਂ ਹੋਣਗੀਆਂ, ਜਿਵੇਂ ਕਿ ਮੈਂ ਆਪ ਜੀ ਨਾਲ ਪਹਿਲੇ ਹੀ ਜ਼ਿਕਰ ਕੀਤਾ ਕਿ ਇੱਥੇ ਹੁਣ ਇੱਕ ਲਾਇਬ੍ਰੇਰੀ ਮੌਜੂਦ ਹੈ ਔਰ ਬਹੁਤ ਹੀ ਖੂਬਸੂਰਤ ਲਾਇਬ੍ਰੇਰੀ ਮੌਜੂਦ ਹੈ ਜਿਹਦੇ ਅੰਦਰ ਜਿੰਨੇ ਵੀ ਲੋਕ ਇੱਥੇ ਆਉਂਦੇ ਨੇ ਉਹਨਾਂ ਨੂੰ ਖੁੱਲ੍ਹਾ ਵੈਲਕਮ ਹੈ, ਖੁੱਲ੍ਹਾ ਸੱਦਾ ਦਿੱਤਾ ਜਾਂਦਾ ਕਿ ਤੁਸੀਂ ਇੱਥੇ ਆ ਕੇ ਇਤਿਹਾਸ ਦੇ ਵਰਕੇ ਫਰੋਲ ਸਕਦੇ ਹੋ। ਔਰ ਇਹ ਸਾਰਾ ਲਿਟਰੇਚਰ ਜਿਹੜਾ ਇੱਥੇ ਰੱਖਿਆ ਗਿਆ ਹੈ ਇਹ ਸਾਰਾ ਇਸ ਕਿਲੇ ਦੇ ਅੰਦਰੋਂ ਹੀ ਬਰਾਮਦ ਹੋਇਆ, ਜਿਹੜਾ ਕਿ ਉਸ ਵੇਲੇ ਦਾ ਇੱਥੇ ਲਿਟਰੇਚਰ ਸੀ। ਹਰ ਤਰ੍ਹਾਂ ਦੇ ਦਸਤਾਵੇਜ਼ ਕਹਿ ਸਕਦੇ ਹਾਂ ਜਿਹੜੇ ਹਾਜ਼ਰੀ ਵਾਸਤੇ ਰਜਿਸਟਰ ਯੂਜ਼ ਹੁੰਦੇ ਸੀ ਜਾਂ ਕਿਸੇ ਵੀ ਖਾਤੇ ਨੂੰ ਸਟੋਰ ਕਰਨ ਵਾਸਤੇ ਜਿਹੜੇ ਯੂਜ਼ ਹੁੰਦੇ ਸੀ ਰਜਿਸਟਰ, ਉਹ ਸਾਰੇ ਇਹਦੇ ਵਿੱਚ ਡਾਕੂਮੈਂਟਸ, ਆਰਕਾਈਵਜ਼ ਸਾਰੇ ਇੱਥੇ ਸੰਭਾਲ ਕੇ ਰੱਖੇ ਹੈ। ਔਰ ਜਿਹੜੀ ਖੂਬਸੂਰਤ ਗੱਲ ਇੱਥੋਂ ਦੀ ਮੈਂ ਦੱਸਣਾ ਚਾਹਾਂਗਾ ਉਹ ਸਭ ਤੋਂ ਜ਼ਿਆਦਾ ਇੱਥੋਂ ਦੀ ਸਿਮਟਰੀ, ਬਣਤਰ ਅਤੇ ਉਹ ਛੋਟੀ ਇੱਟ ਦਾ ਯੂਜ਼ ਹੋਣਾ। ਉੱਤੇ ਛੱਤ ਨੂੰ ਵੀ ਜੇਕਰ ਅਸੀਂ ਦੇਖੀਏ ਤੇ ਛੱਤ ਦੇ ਉੱਤੇ ਵੀ ਸਾਨੂੰ ਉਹੀ ਛੋਟੀ ਇੱਟ ਦੀ ਬਣਤਰ ਮਿਲਦੀ ਹੈ। ਅੱਜ ਕੱਲ੍ਹ ਅਸੀਂ ਜਦੋਂ ਘਰ ਬਣਾਉਂਦੇ ਹਾਂ ਤਾਂ ਅਸੀਂ ਲੈਂਟਰ ਵਗੈਰਾ ਯੂਜ਼ ਕਰਨਾ ਜਾਂ TR ਜਿਹੜੀਆਂ ਚੀਜ਼ਾਂ ਯੂਜ਼ ਕਰਦੇ ਹਾਂ, ਪਰ ਇਹਦੇ ਉੱਤੇ ਜਿਹੜਾ ਯੂਜ਼ ਕੀਤਾ ਗਿਆ ਛੱਤ ਨੂੰ ਸੰਭਾਲਣ ਵਾਸਤੇ ਜਿਵੇਂ ਸੇਮ ਥੱਲੇ ਇੱਟਾਂ ਦਾ ਬਣਾਇਆ ਗਿਆ
ਚੂਨਾ ਗਾਰਾ ਯੂਜ਼ ਕੀਤਾ ਗਿਆ, ਉੱਦਾਂ ਹੀ ਇਹਦੇ ਛੱਤ ਦੇ ਉੱਤੇ ਵੀ ਚੂਨਾ ਗਾਰਾ ਤੇ ਛੋਟੀ ਇੱਟ ਦਾ ਯੂਜ਼ ਸਾਨੂੰ ਨਜ਼ਰ ਆਉਂਦਾ ਹੈ। ਅਤੇ ਖੂਬਸੂਰਤ ਢੰਗ ਦੇ ਨਾਲ ਇੱਥੇ ਪੇਂਟਿੰਗਾਂ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਮੁਗਲ ਕਲਾ ਦੇ ਵਿੱਚ ਜਾਂ ਸਿੱਖ ਰਾਜ ਦੇ ਵੇਲੇ ਜਿਹੜੀ ਕਿ ਫਰੈਸਕੋ ਪੇਂਟਿੰਗ ਬਹੁਤ ਖੂਬਸੂਰਤ ਢੰਗ ਨਾਲ ਬਣਾਈ ਜਾਂਦੀ ਸੀ, ਉਹ ਫਰੈਸਕੋ ਪੇਂਟਿੰਗ ਪਹਿਲੇ ਦੀਵਾਰਾਂ ਤੇ ਦੇਖਣ ਨੂੰ ਮਿਲਦੀ ਸੀ। ਪਰ ਮੈਂ ਜਿਵੇਂ ਕਿ ਜ਼ਿਕਰ ਕੀਤਾ ਕਿ ਸਮਾਂ ਲੰਘਣ ਦੇ ਨਾਲ ਹਾਲਤ ਖਰਾਬ ਹੋਣ ਕਾਰਨ ਇੱਥੋਂ ਉਹ ਚੀਜ਼ਾਂ ਢਹਿ ਢੇਰੀ ਹੋ ਗਈਆਂ, ਜਿਹਦੇ ਕਰਕੇ ਅੱਜ ਸਾਨੂੰ ਇਸ ਇਮਾਰਤ ਦੇ ਵਿੱਚ ਫਰੈਸਕੋ ਪੇਂਟਿੰਗ ਦੇਖਣ ਨੂੰ ਨਹੀਂ ਮਿਲ ਰਹੀ। ਹੋ ਸਕਦਾ ਅਸੀਂ ਦੂਸਰੇ ਹਿੱਸੇ ਦੇ ਵਿੱਚ ਜਾਈਏ ਤੇ ਉੱਥੇ ਸਾਨੂੰ ਪੇਂਟਿੰਗ ਤੇ ਉਹ ਖੂਬਸੂਰਤ ਚਿੱਤਰ ਵੀ ਦੇਖਣ ਨੂੰ ਮਿਲਣ। ਹਾਂਜੀ, ਬਣੇ ਰਹੋ ਮੇਰੇ ਨਾਲ। ਇਸ ਤੋਂ ਇਲਾਵਾ ਤੁਹਾਨੂੰ ਦੂਸਰੇ ਹਿੱਸੇ ਵੱਲ ਵੀ ਲੈ ਕੇ ਚੱਲਦਾ ਤੇ ਉਹ ਵੀ ਤੁਹਾਨੂੰ ਦਿਖਾਉਣਾ। ਇਸ ਸਮੇਂ ਮੈਂ ਜਿਸ ਹਿੱਸੇ ਦੇ ਵਿੱਚੋਂ ਲੰਘ ਰਿਹਾ, ਇਹ ਹਿੱਸਾ ਵੀ ਉਸੇ ਹੀ ਦਲਾਨ ਦਾ ਹਿੱਸਾ ਹੈ ਜਿਹੜਾ ਬਰਾਂਡਾ ਤੁਸੀਂ ਅੱਗੇ ਦੇਖ ਰਹੇ ਸੀ, ਜਿਹਦੇ ਉੱਤੇ ਛੱਤ ਨਹੀਂ ਹੈਗਾ। ਤੇ ਉਸ ਤੋਂ ਬਾਅਦ ਤੁਸੀਂ ਅੰਦਰ ਵਾਲਾ ਹਿੱਸਾ ਦੇਖਿਆ ਜਿਹਦੇ ਉੱਤੇ ਹਜੇ ਵੀ ਛੱਤ ਮੌਜੂਦ ਹੈ। ਤੇ ਇਹਦੇ ਅੰਦਰ ਥੋੜੇ ਪਾਸੇ ਆ ਜਾਏ ਤੇ ਇਹ ਵਾਲੇ ਕਮਰੇ ਸਾਨੂੰ ਦੇਖਣ ਨੂੰ ਮਿਲਦੇ ਆ। ਦੱਸਿਆ ਜਾਂਦਾ ਹੈ ਇੱਥੋਂ ਦੇ ਕਰਮਚਾਰੀਆਂ ਦੀ ਤਰਫੋਂ ਕਿ ਕਿਸੇ ਵਕਤ ਦੇ ਵਿੱਚ ਇਹ ਕਮਰਿਆਂ ਵਾਸਤੇ ਯੂਜ਼ ਹੁੰਦੇ ਸੀ, ਪਰ ਇਹਦੇ ਪਿੱਛੇ ਹੁਣ ਲਾਇਬ੍ਰੇਰੀ ਬਣਾਈ ਗਈ ਔਰ ਇਹ ਹਿੱਸਾ ਥੋੜਾ ਖਾਲੀ ਛੱਡਿਆ ਗਿਆ ਹੈ ਕਿ ਜੇਕਰ ਕੋਈ ਬੰਦਾ ਲਾਇਬ੍ਰੇਰੀ ਦੇ ਵਿੱਚ ਪੜ੍ਹਨ ਵਾਸਤੇ ਆਉਂਦਾ ਹੈ ਤਾਂ ਉਹ ਇੱਥੇ ਆ ਕੇ ਕੁਝ ਸਮਾਂ ਫ੍ਰੀ ਟਾਈਮ ਇੱਥੇ ਬਹਿ ਸਕਦਾ ਹੈ। ਅਤੇ ਖੂਬਸੂਰਤ ਗੱਲ ਇਹ ਹੈ ਕਿ ਵਕਤ ਦੇ ਨਾਲ ਜਿਵੇਂ ਵਕਤ ਚੇਂਜ ਹੋ ਰਿਹਾ, ਇਹਦੀ ਖੂਬਸੂਰਤੀ ਵਾਸਤੇ ਵੀ ਕੰਮ ਹੋ ਰਿਹਾ। ਇੱਥੇ ਜਿਹੜਾ ਵਾਈਟ ਵਾਸ਼ ਸਾਨੂੰ ਦੇਖਣ ਨੂੰ ਮਿਲਦਾ ਹੈ ਉਹ ਚਿੱਟੇ ਰੰਗ ਦਾ ਹੈ। ਉਹਦੇ ਉੱਤੇ ਦੇਖ ਸਕਦੇ ਹੋ ਤੁਸੀਂ ਕਿੱਦਾਂ ਖੂਬਸੂਰਤ ਮਹਿਰੂਨ ਕਲਰ ਦੀਆਂ ਜਿਹੜੀਆਂ ਪੱਟੀਆਂ ਦੇ ਨਾਲ ਬਾਰਡਰ ਬਣਾਏ ਗਏ ਹਨ। ਅਤੇ ਇੱਥੇ ਬਹਿਣ ਦਾ ਸਿਸਟਮ ਵੀ ਬਹੁਤ ਵਧੀਆ ਹੈ। ਅੱਗੇ ਦੇਖੀਏ ਤਾਂ ਸਾਨੂੰ ਖੂਬਸੂਰਤ ਗਮਲੇ ਜਿਨ੍ਹਾਂ ਦੇ ਉੱਤੇ ਸਾਨੂੰ ਇੱਕ ਨੀਲੇ ਰੰਗ ਦੀ ਨਕਸ਼ਕਾਰੀ ਜੀ ਦੇਖਣ ਨੂੰ ਮਿਲਦੀ ਹੈ, ਇਹ ਸਾਰੇ ਪਾਸੇ ਹੀ ਰੱਖੇ ਗਏ ਹਨ। ਅਤੇ ਖੂਬਸੂਰਤ ਗੱਲ ਇਹ ਹੈ ਕਿ ਜਿਹੜਾ ਇੱਥੇ ਇਤਿਹਾਸ ਨੂੰ ਸਾਂਭ ਕੇ ਰੱਖਿਆ ਗਿਆ, ਇਤਿਹਾਸ ਨੂੰ ਪੜ੍ਹਨ ਵਾਸਤੇ ਲੋਕਾਂ ਦੇ ਵਾਸਤੇ ਜਿਹੜੀ ਸੁਵਿਧਾ ਦਿੱਤੀ ਗਈ ਹੈ, ਇਹ ਸਭ ਤੋਂ ਬਹੁਤ ਵਧੀਆ ਗੱਲ ਹੈ। ਔਰ ਮੇਰੇ ਸਾਹਮਣੇ ਉਹ ਤੁਸੀਂ ਆਰਚ ਦੇਖ ਰਹੇ ਹੋ, ਕਿੰਨੇ ਖੂਬਸੂਰਤ ਤਰੀਕੇ ਨਾਲ ਕੰਮ ਹੋਇਆ। ਜਿਹੜਾ ਅਗਲੇ ਪਾਸੇ ਤੁਸੀਂ ਆਰਚ ਦੇਖ ਰਹੇ ਹੋ ਉਹਦੇ ਵਿੱਚ ਸਾਨੂੰ ਪੁਰਾਣੀ ਚੀਜ਼ਾਂ, ਪੁਰਾਣਾ ਤਰਜ਼ ਦੇਖਣ ਨੂੰ ਮਿਲਦਾ। ਪਰ ਜਦੋਂ ਅਸੀਂ ਅੰਦਰ ਵਾਲੇ ਪਾਸੇ ਜਾਂਦੇ ਹਾਂ ਤੇ ਇਹ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਇੱਟਾਂ ਉਹਨੂੰ ਘੜ ਕੇ ਉਸੇ ਹੀ ਤਰ੍ਹਾਂ ਬਿਲਕੁਲ ਉਸੇ ਹੀ ਸ਼ਕਲ ਦੇ ਵਿੱਚ ਉਹਨੂੰ ਨਸਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਇਮਾਰਤ ਦੀ ਜਿਹੜੀ ਕੁੱਲ ਖੂਬਸੂਰਤੀ ਹੈ ਉਵੇਂ ਹੀ ਬਰਕਰਾਰ ਰਹੇ ਜਿਵੇਂ ਕਿ ਇਤਿਹਾਸ ਦੇ ਪੰਨਿਆਂ ਦੇ ਵਿੱਚ ਸਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਹਿੱਸੇ ਆ, ਮੈਂ ਉਹਨਾਂ ਦੀ ਤਰਫ ਵੀ ਤੁਹਾਨੂੰ ਲੈ ਕੇ ਚੱਲਾਂਗਾ ਤੇ ਉਹ ਵੀ ਤੁਹਾਨੂੰ ਦਿਖਾਵਾਂਗਾ। ਬਣੇ ਰਹੋ ਮੇਰੇ ਨਾਲ। ਮਿੱਤਰ ਪਿਆਰਿਓ, ਜਿਵੇਂ ਹੀ ਆਪਾਂ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਦੇ ਦੂਜੇ ਪਾਸੇ ਨੂੰ ਮੂਵ ਕਰ ਰਹੇ ਸੀ ਤੇ ਰਸਤੇ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਚੀਜ਼ ਜਿਹੜੀ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਮੇਰੇ ਪਿੱਛੇ ਤੁਸੀਂ ਇੱਕ ਸਫੇਦ ਸੰਗੇ ਮਰਮਰ ਦਾ ਪੱਥਰ ਦੇਖ ਰਹੇ ਹੋ, ਜਿਹਨੂੰ ਬਹੁਤ ਸੁਚੱਜੇ ਤੇ ਸੁਖਾਲੇ ਢੰਗ ਦੇ ਨਾਲ ਦੀਵਾਰ ਦੇ ਵਿੱਚ ਨਸਬ ਕੀਤਾ ਗਿਆ ਹੈ। ਔਰ ਇਹਦੇ ਉੱਤੇ ਜਿਹੜੀ ਖੂਬਸੂਰਤ ਚੀਜ਼ ਦੇਖਣ ਯੋਗ ਹੈ ਉਹ ਇਹ ਹੈ ਕਿ ਇਹਦੇ ਉੱਤੇ ਜਿਹੜੇ ਚਿੱਤਰ ਘੜੇ ਗਏ ਹਨ, ਗਣੇਸ਼ ਜੀ ਅਤੇ ਦੇਵੀ ਮਾਤਾ ਜੀ ਉਹਨਾਂ ਦੇ ਚਿੱਤਰ ਇੱਥੇ ਸਾਨੂੰ ਦੇਖਣ ਨੂੰ ਮਿਲਦੇ ਹਨ। ਇਹਦੀ ਰਿਸੈਂਬਲੈਂਸ ਅਸੀਂ ਇੱਦਾਂ ਦੇਖ ਸਕਦੇ ਹਾਂ ਕਿ ਮਹਾਰਾਜਾ ਉਹਨਾਂ ਦੀ ਫੈਮਿਲੀ ਦੇ ਵਿੱਚ ਜਿਹੜੀ ਹਿੰਦੂ ਵਾਈਫ ਸਨ ਉਹਨਾਂ ਦੀਆਂ, ਸ਼ਾਇਦ ਇਹਨਾਂ ਦੀ ਜਿਹੜੀ ਰਿਸੈਂਬਲੈਂਸ ਹੈ ਉਹਨਾਂ ਦੇ ਨਾਲ ਮਿਲਦੀ ਹੋਵੇ ਤੇ ਉਹਨਾਂ ਦੀ ਖਾਤਰ ਇਹਨਾਂ ਚੀਜ਼ਾਂ ਨੂੰ ਇੱਥੇ ਲਗਾਇਆ ਗਿਆ ਹੋਵੇ। ਸੋ ਜਿਹੜਾ ਖੂਬਸੂਰਤ ਕੰਮ ਵਾਲ ਸਿਟੀ ਲਾਹੌਰ ਅਥਾਰਟੀ ਕਰ ਰਹੀ ਹੈ ਉਹ ਸਭ ਵਧੀਆ ਹੈ ਕਿ ਇਹਨਾਂ ਸਾਰੇ ਮੋਨੂਮੈਂਟਸ ਨੂੰ, ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਲੇ ਦੇ ਹਰ ਪਾਸੇ ਦੇ ਵਿੱਚ ਖੂਬਸੂਰਤ ਤਰੀਕੇ ਦੇ ਨਾਲ ਇਹਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਜਿੰਨੇ ਵੀ ਆਉਣ ਵਾਲੇ ਲੋਕ ਹੈ ਉਹ ਸਾਰੇ ਇਹਨਾਂ ਚੀਜ਼ਾਂ ਨੂੰ ਦੇਖ ਸਕਣ ਤੇ ਉਸ ਇਤਿਹਾਸ ਨੂੰ, ਜੇਕਰ ਕੋਈ ਹਿੰਦੂ ਮਤ ਦਾ ਬੰਦਾ ਅਪਣਾਉਂਦਾ ਤੇ ਕਹਿੰਦਾ ਕਿ ਇਸ ਕਿਲੇ ਦੇ ਅੰਦਰ 3 ਰਾਜ ਗੁਜ਼ਰੇ ਜਿਨ੍ਹਾਂ ਦੇ ਵਿੱਚ ਇੱਕ ਮੁਗਲ ਦੌਰ ਮਿਲਦਾ ਹੈ, ਸਿੱਖ ਰਾਜ ਮਿਲਦਾ ਹੈ, ਉਸ ਤੋਂ ਬਾਅਦ ਬ੍ਰਿਟਿਸ਼। ਤੇ ਜੇਕਰ ਹਿੰਦੂ ਧਰਮ ਦੀਆਂ ਚੀਜ਼ਾਂ ਵੀ ਸਾਨੂੰ ਇੱਥੇ ਸਾਫ਼ ਤੌਰ ਦੇ ਉੱਤੇ ਦੇਖਣ ਨੂੰ ਮਿਲਦੀਆਂ ਤੇ ਇੱਦਾਂ ਲੋਕ ਆਪਣੇ ਆਪ ਨੂੰ ਉਸ ਇਤਿਹਾਸ ਦੇ ਨਾਲ ਜੋੜ ਪਾਉਂਦੇ ਨੇ। ਇਸ ਤੋਂ ਬਾਅਦ ਮੈਂ ਮੂਵ ਕਰਾਂਗਾ ਉਹ ਛੱਤ ਦੀ ਤਰਫ, ਜਿਹੜੇ ਕਿ ਮਹਾਰਾਜਾ ਹੁਣਾਂ ਦੀ ਹਵੇਲੀ ਦੀ ਛੱਤ ਹੈ, ਜਿਹਦੇ ਅੰਦਰ ਵੀ ਕਮਰੇ ਮੌਜੂਦ ਹੈ ਤੇ ਉਸ ਛੱਤ ਦਾ ਮੰਜ਼ਰ ਵੀ ਤੁਹਾਨੂੰ ਵਿਖਾਵਾਂਗੇ। ਜੀ ਮਿੱਤਰ ਪਿਆਰਿਓ, ਤੁਸੀਂ ਮੇਰੇ ਪਿੱਛੇ ਜਿਹੜੀ ਪੂਰੀ ਇਮਾਰਤ ਦੇਖ ਰਹੇ ਹੋ, ਇਹ ਸਾਰੀ ਇਮਾਰਤ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਦਾ ਹਿੱਸਾ ਹੈ। ਪਹਿਲੇ ਮੈਂ ਬਿਲਕੁਲ ਅਗਲੇ ਪਾਸੇ ਮੌਜੂਦ ਸੀ, ਉੱਤੋਂ ਅਸੀਂ ਘੁੰਮਦੇ ਹੋਏ ਅਸੀਂ ਆਏ ਹਾਂ ਤੇ ਇਹ ਜਿਹੜਾ ਪਾਸਾ ਬਿਲਕੁਲ ਪਿਛਲਾ ਪਾਸਾ ਹੈ ਉਸ ਹਵੇਲੀ ਦਾ। ਮੇਰੇ ਜੇਕਰ ਇਸ ਪਾਸੇ ਮੈਂ ਤੁਹਾਨੂੰ ਦਿਖਾਵਾਂ, ਜੇ ਇੱਧਰ ਹੋਈਏ ਤੇ ਸਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਅੱਗੇ ਜਿਹੜਾ ਫਰੰਟ ਸਾਈਡ ਤੇ ਸਾਨੂੰ ਦੇਖਣ ਨੂੰ ਮਿਲਦਾ ਉਹ ਦੀਵਾਨੇ ਆਮ ਹੈ। ਦੀਵਾਨੇ ਆਮ ਦੇ ਬਿਲਕੁਲ ਪਿਛਲੇ ਪਾਸੇ ਉਹ ਦੌਲਤ ਖਾਨਾ ਹੈ ਜਿਹਦੇ ਅੰਦਰ ਖਜ਼ਾਨਾ ਰੱਖਿਆ ਜਾਂਦਾ ਸੀ। ਇਹਦਾ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਖੂਬਸੂਰਤੀ ਦੇ ਨਾਲ ਇਹਨੂੰ ਬਣਾਇਆ ਗਿਆ
ਗਿਆ, ਪਰ ਵਕਤ ਦੇ ਅਸਾਰ ਇਹਦੇ ਤੇ ਵੀ ਨਜ਼ਰ ਆਉਂਦੇ ਨੇ ਕਿ ਵਕਤ ਨੇ ਇਹਨੂੰ ਵੀ ਬਹੁਤ ਸਾਰਾ ਨੁਕਸਾਨ ਪਹੁੰਚਾਇਆ ਹੈ। ਬਲਕਿ ਇਹ ਚੀਜ਼ ਤੇ ਅਸੀਂ ਹੁਣ ਨਹੀਂ ਜਾਵਾਂਗੇ ਕਿਉਂਕਿ ਸਾਡਾ ਮੇਨ ਮਕਸਦ ਹੈ ਮਹਾਰਾਜਾ ਖੜਕ ਸਿੰਘ ਦੀ ਹਵੇਲੀ। ਇਸ ਪਾਸੇ ਤੋਂ ਹੁੰਦੇ ਹੋਏ ਸਾਨੂੰ ਪੌੜੀਆਂ ਮਿਲਦੀਆਂ ਬਿਲਕੁਲ ਮੇਰੇ ਸੱਜੇ ਪਾਸੇ, ਜਿਨ੍ਹਾਂ ਪੌੜੀਆਂ ਤੋਂ ਚੜ੍ਹਦੇ ਹੋਏ ਅਸੀਂ ਮਹਾਰਾਜਾ ਖੜਕ ਸਿੰਘ ਦੀ ਜਿਹੜੀ ਹਵੇਲੀ ਆ ਉਹਦੇ ਉਤਲੇ ਪਾਸੇ ਜਾਵਾਂਗੇ ਤੇ ਉਹਨੂੰ ਅਸੀਂ ਦੇਖਾਂਗੇ। ਤੁਸੀਂ ਆਓ ਬਣੇ ਰਹੋ ਮੇਰੇ ਨਾਲ, ਤੁਹਾਨੂੰ ਮੈਂ ਲੈ ਕੇ ਚੱਲਣਾ ਉਸ ਛੱਤ ਦੇ ਉੱਤੇ ਤੇ ਉਹੀ ਇਤਿਹਾਸਿਕ ਪੌੜੀਆਂ ਦੇ ਉੱਤੇ ਜਿੱਥੋਂ ਮਹਾਰਾਜਾ ਹੁਣੀ ਆਪਦੇ ਵੇਲੇ ਦੇ ਵਿੱਚ ਉੱਤੇ ਜਾਣ ਵਾਸਤੇ ਯੂਜ਼ ਕਰਦੇ ਸਨ। ਉਸੇ ਰਸਤੇ ਤੋਂ ਹੁੰਦੇ ਹੋਏ ਅਸੀਂ ਉੱਤੇ ਜਾਵਾਂਗੇ। ਜੀ ਮਿੱਤਰ ਪਿਆਰਿਓ, ਉਹ ਪੌੜੀਆਂ ਚੜ੍ਹਦੇ ਹੋਏ ਮੈਂ ਆ ਗਿਆ ਉਹ ਛੱਤ ਦੇ ਉੱਤੇ ਜਿਹੜੀ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਦੀ ਛੱਤ ਹੈ। ਅੱਗੇ ਤੁਸੀਂ ਦੇਖ ਸਕਦੇ ਹੋ ਇੱਕ ਖੂਬਸੂਰਤ ਸਹਿਣ ਨਜ਼ਰ ਆ ਰਿਹਾ ਹੈ। ਮੇਰੇ ਪਿੱਛੇ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਜਿਹੜੇ ਸਾਨੂੰ ਥੰਮ ਪਿੱਲਰ ਨਜ਼ਰ ਆ ਰਹੇ ਹਨ, ਇਹ ਇਸ ਚੀਜ਼ ਦੀ ਅਕਾਸੀ ਕਰਦੇ ਕਿ ਪਿੱਲਰਾਂ ਦੇ ਉੱਤੇ ਇੱਕ ਛੱਤ ਮੌਜੂਦ ਸੀ ਜਿਹੜੇ ਸਮੇਂ ਦੇ ਨਾਲ ਢਹਿ ਢੇਰੀ ਹੋ ਗਈ। ਅੱਛਾ, ਸਭ ਤੋਂ ਵਧੀਆ ਗੱਲ ਜਿਹੜੀ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਇਸ ਹਿੱਸੇ ਨੂੰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਬਹੁਤ ਸਾਰਾ ਨੁਕਸਾਨ ਪਹੁੰਚਿਆ ਲੱਗਦਾ, ਹਾਲਾਤ ਦਾ, ਮੌਸਮ ਦਾ ਕਹਿ ਸਕਦੇ ਹਾਂ। ਉਹਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਇਹ ਜਿਹੜੀ ਜਗ੍ਹਾ, ਇਹ ਜਿਹੜੀ ਹਵੇਲੀ ਹੈ, ਬਾਕੀ ਸਾਰੇ ਕਿਲੇ ਤੋਂ ਸਭ ਤੋਂ ਉੱਚੇ ਸਥਾਨ ਦੇ ਉੱਤੇ ਇਹ ਹਵੇਲੀ ਹੈ। ਤੇ ਇਹ ਉਚਾਈ ਦੇ ਉੱਤੇ ਹੋਣ ਕਰਕੇ ਮਾਹੌਲ ਦਾ ਅਸਰ ਇਹਦੇ ਉੱਤੇ ਡਾਇਰੈਕਟ ਹੁੰਦਾ ਸੀ, ਜਿਹਦੇ ਕਰਕੇ ਇਹਦੀ ਇਮਾਰਤ ਜ਼ਿਆਦਾ ਡੈਮੇਜ ਹੋਈ ਲੱਗ ਰਹੀ ਹੈ ਸਾਨੂੰ। ਜੀ ਮਿੱਤਰ ਪਿਆਰਿਓ, ਆਓ ਮੈਂ ਤੁਹਾਨੂੰ ਦਿਖਾਉਣਾ ਹੈ ਕਿ ਇਹ ਤੁਸੀਂ ਦੇਖ ਰਹੇ ਹੋ ਕਿ ਇੱਕ ਖੂਬਸੂਰਤ ਤਰਤੀਬ ਜਿਹੜੇ ਪਿੱਲਰਾਂ ਦੀ ਸਾਨੂੰ ਨਜ਼ਰ ਆ ਰਹੀ ਹੈ, ਜਿਹੜੇ ਥੰਬ ਬਣੇ ਹੋਏ ਨਜ਼ਰ ਆ ਰਿਹਾ। ਇਹ ਵੇਖੋ ਇਹਦੇ ਉੱਤੇ ਨਾ ਸਾਨੂੰ ਸੀਮਟ ਵੀ ਦੇਖਣ ਨੂੰ ਮਿਲ ਰਿਹਾ। ਇਹ ਸੀਮਟ ਇਸ ਗੱਲ ਦਾ ਪ੍ਰਦਰਸ਼ਨ ਕਰਦਾ ਹੈ ਕਿ ਜੀ ਇਹਦੇ ਉੱਤੇ ਬਾਅਦ ਦੇ ਵਿੱਚ ਇਹਨੂੰ ਥੋੜ੍ਹਾ ਜਿਹਾ ਸੰਭਾਲਣ ਵਾਸਤੇ ਇਹਦੇ ਉੱਤੇ ਕੰਮ ਕੀਤਾ ਗਿਆ ਇਮਾਰਤ ਦੇ ਉੱਤੇ। ਤੇ ਇਹਦੇ ਵਿੱਚ ਸਾਨੂੰ ਸੀਮਟ ਦੇਖਣ ਨੂੰ ਮਿਲ ਰਿਹਾ ਕਿ ਜਿਵੇਂ ਕਿ ਅਸੀਂ ਦੇਖਣਾ ਪਿਛਲੇ ਤਰਜ਼ ਦੀਆਂ ਜਿੰਨੀਆਂ ਇਮਾਰਤਾਂ ਉਹਦੇ ਵਿੱਚ ਚੂਨਾ ਗਾਰਾ ਜਾਂ ਛੋਟੀ ਇੱਟ ਜਾਂ ਉਹਦੇ ਵਿੱਚ ਹੋਰ ਦਾਲਾਂ ਦਾ ਮਿਕਸਚਰ ਯੂਜ਼ ਹੁੰਦਾ ਸੀ, ਪਰ ਇਹ ਸੀਮਟ ਵਗੈਰਾ ਮਜ਼ਬੂਤੀ ਵਾਸਤੇ ਨਹੀਂ ਸੀ ਯੂਜ਼ ਹੁੰਦਾ। ਕਿਸੇ ਉਸ ਸਮੇਂ ਦੇ ਵਿੱਚ ਸੀਮਟ ਵਗੈਰਾ ਹੁੰਦਾ ਨਹੀਂ ਸੀ। ਸੋ ਇਹਦੇ ਅੰਦਰ ਸਾਨੂੰ ਲੱਕੜੀ ਵੀ ਦੇਖਣ ਨੂੰ ਮਿਲਦੀ ਹੈ ਇਹਨੂੰ ਸੰਭਾਲਣ ਵਾਸਤੇ, ਇਹਦੀ ਮਜ਼ਬੂਤੀ ਨੂੰ ਕਾਇਮ ਰੱਖਣ ਵਾਸਤੇ। ਤੇ ਇਹ ਜਿਹੜਾ ਸੀਗਾ ਇਹ ਪਾਸਾ ਬਿਲਕੁਲ ਇਹਦੇ ਉੱਤੇ ਨਾ ਛੱਤ ਹੁੰਦਾ ਸੀ, ਕਹਿ ਸਕਦੇ ਹਾਂ, ਜਿਹੜਾ ਕਿ ਇੱਕ ਇਮਾਰਤ ਦੇ ਅੱਗੇ ਬਰਾਂਡੇ ਦਾ ਕੰਮ ਸਾਨੂੰ ਦਿੰਦੀ ਸੀ ਇਹ ਜਿਹੜੀ ਜਗ੍ਹਾ। ਤੇ ਇਹਦੇ ਉੱਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਕਿੰਨੇ ਖੂਬਸੂਰਤ ਸਾਨੂੰ ਇਹ ਮਿਲਦੀਆਂ ਛੋਟੇ ਛੋਟੇ ਦੀਵੇ ਬਾਲਣ ਵਾਸਤੇ ਇਹਨਾਂ ਨੂੰ ਬਣਾਇਆ ਗਿਆ ਸੀ ਕਿ ਮਹਾਰਾਜਾ ਦੀ ਹਵੇਲੀ ਦੇ ਵਿੱਚ ਜਦੋਂ ਕਦੇ ਦੀਵੇ ਜਲਾਣੇ ਹੁੰਦੇ ਸੀ ਤੇ ਇਹਨਾਂ ਦੇ ਵਿੱਚ ਰੱਖ ਕੇ ਦੀਵੇ ਜਲਾਏ ਜਾਂਦੇ ਸੀ। ਔਰ ਇਹ ਖੂਬਸੂਰਤ ਤਰਤੀਬ ਦੇ ਨਾਲ ਸਾਨੂੰ ਥੱਲੋਂ ਇੱਕ ਪੂਰਾ ਮਿਹਰਾਬੀ ਸ਼ਕਲ ਦੇ ਵਿੱਚ ਤੇ ਮਿਹਰਾਬ ਦੀ ਸ਼ਕਲ ਦੇ ਛੋਟੇ ਛੋਟੇ ਸਾਨੂੰ ਇਹ ਦਲੀਚੇ 'ਚ ਦੇਖਣ ਨੂੰ ਮਿਲਦੇ ਨੇ। ਇਸ ਤੋਂ ਇਲਾਵਾ ਅਗਰ ਮੈਂ ਪਿੱਛੇ ਚੱਲਦਾ ਚੱਲਾਂ ਤੇ ਪਿੱਛੇ ਇੱਕ ਇਮਾਰਤ ਜਿਹੜੀ ਬਾਅਦ ਦੇ ਵਕਤ ਦੀ ਵੀ ਸਾਨੂੰ ਨਜ਼ਰ ਆ ਰਹੀ ਹੈ, ਮੇਰੇ ਖਿਆਲ ਨਾਲ ਵੱਡੀ ਇੱਟ ਦੇ ਨਾਲ ਕੰਸਟਰਕਟ ਕੀਤੀ ਗਈ ਹੈ। ਸ਼ਾਇਦ ਇਹ ਇਮਾਰਤ ਬਾਥਰੂਮ ਦੇ ਤੌਰ ਤੇ ਯੂਜ਼ ਹੁੰਦੀ ਰਹੀ ਹੈ ਬਾਅਦ ਦੇ ਵਿੱਚ, ਤਾਂ ਕਰਕੇ ਇਹਨੂੰ ਕੰਸਟਰਕਟ ਕੀਤਾ ਗਿਆ। ਤੇ ਜੇ ਇਸ ਤੋਂ ਅਗਲੇ ਪਾਸੇ ਜਾ ਕੇ ਦੇਖੀਏ ਤੇ ਇਹ ਹਿੱਸਾ ਇੱਦਾਂ ਲੱਗਦਾ ਕਿ ਇਹ ਓਪਨ ਹਿੱਸਾ ਸੀਗਾ ਪਹਿਲੇ ਵੀ ਇਹ ਜਿਹੜਾ ਇਹ ਵਾਲਾ ਹਿੱਸਾ ਸਾਨੂੰ ਓਪਨ ਸਪੇਸ ਦੇਖਣ ਨੂੰ ਮਿਲਦੀ ਹੈ। ਔਰ ਇਹਦੇ ਜਿਹੜੀ ਇਸ ਸਮੇਂ ਇੱਥੇ ਇੱਟ ਮੌਜੂਦ ਹੈ, ਇੱਥੇ ਉਹ ਵੱਡੀ ਇੱਟ ਮੌਜੂਦ ਹੈ ਜਿਹੜੀ ਕਿ ਬਾਅਦ ਦੇ ਵਿੱਚ ਲਾਈ ਹੋਈ ਹੈ। ਔਰ ਉਸ ਤੋਂ ਅਗਲੇ ਦੂਸਰੇ ਪਾਸੇ ਜਾਈਏ ਤੇ ਉਹ ਜਿਹੜਾ ਸੇਨ ਦੀ ਸਾਰੀ ਇੱਟ ਹੈ ਉਹ ਛੋਟੀ ਇੱਟ ਦੇ ਨਾਲ ਬਣਾਈ ਗਈ ਹੈ। ਇਸ ਤੋਂ ਇਲਾਵਾ ਹੋਰ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਜਿਹੜੇ ਪਿੱਛੇ ਸਾਨੂੰ ਦੇਖਣ ਨੂੰ ਮਿਲ ਰਿਹਾ ਇਹਦੇ ਵਿੱਚ ਵੀ ਸੇਮ ਉਹੀ ਤਰਤੀਬ ਜਿਹੜੀ ਪਿੱਛੋਂ ਅਸੀਂ ਦੇਖ ਰਹੇ ਹਾਂ ਛੋਟੇ ਛੋਟੇ ਦਲੀਚਿਆਂ ਦੀ, ਉਹ ਸਾਨੂੰ ਪੂਰੇ ਇਮਾਰਤ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਜੇਕਰ ਅਸੀਂ ਉੱਤੇ ਦੇਖੀਏ ਤੇ ਉੱਤੇ ਵੀ ਬੜੀ ਖੂਬਸੂਰਤੀ ਦੇ ਨਾਲ ਪੱਤੀਆਂ ਦੇ ਜਿਹੜੇ ਨਕਸ਼ ਹੈ ਉਹ ਬਣਾਏ ਗਏ ਆ, ਜਿਹੜੇ ਕਿ ਉਹਨਾਂ ਦੀਆਂ ਨੁੱਕਰਾਂ ਦੇ ਉੱਤੇ ਦੀਵਾਰ ਦੀ ਸਾਨੂੰ ਦੇਖਣ ਨੂੰ ਮਿਲਦੇ ਹਨ। ਇਸ ਤੋਂ ਇਲਾਵਾ ਮੈਂ ਅਗਲੇ ਪਾਸੇ ਜਾਣਾ ਤੇ ਇਸ ਇਮਾਰਤ ਦੇ ਅੰਦਰ ਜਾਂਦੇ ਹਾਂ, ਅਸੀਂ ਦੇਖਦੇ ਹਾਂ ਇਸ ਇਮਾਰਤ ਦੇ ਅੰਦਰ ਹੋਰ ਸਾਨੂੰ ਕੀ ਕੀ ਦੇਖਣ ਨੂੰ ਮਿਲਦਾ ਹੈ। ਬਣੇ ਰਹੋ ਮੇਰੇ ਨਾਲ। ਹਾਂਜੀ ਦਰਸ਼ਕੋ, 350 ਸਾਲ ਜਾਂ ਘੱਟੋ ਘੱਟ 300 ਸਾਲ ਪੁਰਾਣੀ ਉਸ ਹਵੇਲੀ ਦੇ ਅੰਦਰ ਦਾਖਲ ਹੋ ਗਏ ਹਾਂ ਜਿਹੜੀ ਕਿ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਹੈ। ਦਿਖਾਉਂਦਾ ਚੱਲਾਂ ਕਿ ਇਹ ਇੱਕ ਛੋਟਾ ਜਿਹਾ ਸਾਨੂੰ ਕਮਰਾ ਦੇਖਣ ਨੂੰ ਮਿਲਦਾ ਹੈ। ਇਸ ਕਮਰੇ ਦੇ ਵਿੱਚ ਵੀ ਅਗਰ ਮੈਂ ਤੁਹਾਨੂੰ ਦਿਖਾਵਾਂ ਤੇ ਸਭ ਤੋਂ ਪਹਿਲੇ ਤੁਸੀਂ ਇਹ ਦੇਖ ਸਕਦੇ ਹੋ ਇਮਾਰਤ ਦੇ ਉੱਤੇ ਇਹ ਸਾਨੂੰ ਚਿੱਤਰਕਾਰੀ ਇੱਥੇ ਸਾਨੂੰ ਦੇਖਣ ਨੂੰ ਮਿਲ ਰਹੀ ਹੈ, ਇਸ ਪਾਸੇ ਵੀ ਦੇਖਣ ਨੂੰ ਮਿਲ ਰਹੀ ਹੈ। ਔਰ ਇਸ ਤੋਂ ਇਲਾਵਾ ਜੇ ਅਸੀਂ ਉੱਤੇ ਇਮਾਰਤ ਦੇਖਦੇ ਹਾਂ ਉਹਦੇ ਉੱਤੇ ਵੀ ਸਾਨੂੰ ਪੇਂਟਿੰਗ ਦਾ ਨਕਸ਼ਕਾਰੀ ਦਾ ਰੰਗ ਸਾਨੂੰ ਦੇਖਣ ਨੂੰ ਮਿਲ ਰਿਹਾ ਔਰ ਬਹੁਤ ਹੀ ਖੂਬਸੂਰਤ ਉਹ ਕੰਮ ਦੇਖਣ ਨੂੰ ਮਿਲਦਾ। ਔਰ ਉੱਤੇ ਜਿਹੜੀ ਇਹਦੀ ਛੱਤ ਹੈ ਜਿਹੜੀ ਕਿ ਬਾਅਦ ਦੇ ਵਿੱਚ ਤਬਦੀਲ ਕੀਤੀ ਗਈ ਹੈ, ਹੁਣ ਲੱਕੜ ਦੇ ਉੱਤੇ ਛੱਤ ਬਣਾਈ ਗਈ ਹੈ ਜੇਕਰ ਤੁਸੀਂ ਦੇਖ ਸਕੋ। ਤੇ ਉਹ ਬੜੀ ਖੂਬਸੂਰਤੀ ਦੇ ਨਾਲ ਉਹ ਛੱਤ ਦਾ ਕੰਮ ਕੀਤਾ ਗਿਆ ਕਿਉਂਕਿ ਇਹਨੂੰ ਰਿਸਟੋਰ ਕੀਤਾ ਜਾ ਰਿਹਾ। ਸ਼ਾਇਦ ਇਮਾਰਤ ਇੰਨਾ ਭਾਰ ਨਹੀਂ ਝੱਲ ਸਕਦੀ, ਇਹਦੇ ਉੱਤੇ ਸੀਮਟ ਦੀ ਜਿਹੜੀ ਛੱਤ ਹੈ ਉਹ ਨਹੀਂ ਬਣਾਈ ਗਈ, ਲੱਕੜ ਦੀ ਛੱਤ ਬਣਾਈ ਗਈ ਹੈ ਤਾਂ ਕਿ ਇਹ ਆਪਣੇ ਭਾਰ ਦੇ ਉੱਤੇ ਕੰਟਰੋਲ ਰਵੇ ਔਰ ਇਹ ਡਿੱਗੇ ਨਾ। ਇਸ ਤੋਂ ਇਲਾਵਾ ਮੈਂ ਤੁਹਾਨੂੰ ਲੈ ਕੇ ਚੱਲਾਂ ਦੂਸਰੇ ਪਾਸੇ। ਜਿੱਦਾਂ ਹੀ ਅਸੀਂ ਇਸ ਕਮਰੇ ਤੋਂ ਅੱਗੇ ਐਂਟਰ ਹੁੰਦੇ ਹਾਂ ਤੇ ਸਾਨੂੰ ਇੱਕ ਬਹੁਤ ਹੀ ਖੂਬਸੂਰਤ ਹਾਲ ਦੇਖਣ ਨੂੰ ਮਿਲਦਾ ਹੈ।
ਜਿਵੇਂ ਕਿ ਘਰਾਂ ਦੇ ਵਿੱਚ ਡਾਈਨਿੰਗ ਏਰੀਆ ਜਿਹਨੂੰ ਕਹਿ ਸਕਦੇ ਹਾਂ ਅਸੀਂ, ਹੋ ਸਕਦਾ ਕਿ ਮਹਾਰਾਜਾ ਦੀ ਹਵੇਲੀ ਦਾ ਉਹ ਡਾਈਨਿੰਗ ਏਰੀਆ ਹੋਵੇ। ਇਸ ਪਾਸੇ ਵੀ ਦਰਵਾਜ਼ਾ, ਇਸ ਪਾਸੇ ਵੀ ਦਰਵਾਜ਼ਾ, ਇੱਧਰ ਸਾਨੂੰ ਚਵੱਖੇ ਸਾਰੇ ਦਰਵਾਜ਼ੇ ਦੇਖਣ ਨੂੰ ਮਿਲਦੇ ਨੇ। ਮੇਰੇ ਸਾਹਮਣੇ ਪਾਸੇ ਇੱਕ ਕਮਰਾ ਔਰ ਇੱਕ ਕਮਰਾ ਮੇਰੇ ਬਿਲਕੁਲ ਇਸ ਪਾਸੇ, ਤੇ ਇਸ ਪਾਸੇ ਅਗਰ ਦੇਖੀਏ ਤੇ ਸਾਨੂੰ ਥੋੜ੍ਹੀਆਂ ਜਿਹੀਆਂ ਸੀੜੀਆਂ ਉੱਤੇ ਜਾਣ ਵਾਸਤੇ ਮਿਲਦੀਆਂ, ਤੇ ਨਾਲ ਇਸ ਪਾਸੇ ਵੀ ਸਾਨੂੰ ਬਹੁਤ ਖੂਬਸੂਰਤ ਕਮਰੇ ਦੇਖਣ ਨੂੰ ਮਿਲਦੇ ਨੇ। ਇਸ ਇਮਾਰਤ ਦੇ ਉੱਤੇ ਵੀ ਮਿੱਤਰ ਪਿਆਰਿਓ ਲੱਕੜ ਦੇ ਬੜੀ ਖੂਬਸੂਰਤ ਕੰਮ ਕੀਤਾ ਗਿਆ। ਗਾਡਰ ਲੱਕੜ ਦੇ ਰੱਖੇ ਗਏ ਹਨ ਔਰ ਜਿਹੜੇ ਬਾਲੇ ਆ ਉਹ ਵੀ ਲੱਕੜ ਦੇ ਆ, ਤੇ ਉਹਦੇ ਵਿੱਚ ਪੱਖਰ ਯੂਜ਼ ਕੀਤਾ ਗਿਆ ਤਾਂ ਕਿ ਇਸ ਇਮਾਰਤ ਦਾ ਸੰਤੁਲਨ ਬਰਕਰਾਰ ਰਹੇ। ਔਰ ਇਹਦੀ ਉਚਾਈ ਵੀ ਕਾਫੀ, ਇਹਦੀ ਉਚਾਈ ਦੇਖੀਏ ਤੇ ਮੇਰੇ ਖਿਆਲ ਨਾਲ 30-35 ਫੁੱਟ ਤੇ ਦੀ ਉਚਾਈ ਘੱਟੋ ਘੱਟ ਹੋਣੀ ਹੈ। ਔਰ ਜਿਸ ਖੂਬਸੂਰਤੀ ਦੇ ਨਾਲ ਇਹਨੂੰ ਬਣਾਇਆ ਗਿਆ, ਸਾਹਮਣੇ ਅਗਰ ਇਸ ਪਾਸੇ ਦੇਖੀਏ ਤੇ ਸਾਨੂੰ ਉੱਤਲੇ ਪਾਸੇ ਦੇ ਚਿੱਟਾ ਜਿਹੜਾ ਵਾਈਟ ਵਾਸ਼ ਹੈ ਜਾਂ ਸੰਗੇ ਮਰਮਰ ਦੇਖਣ ਨੂੰ ਮਿਲਦਾ, ਜਿਹਦੇ ਅੰਦਰ ਵੀ ਪੱਤੀਆਂ ਦੇ ਨਕਸ਼ ਦੇਖਣ ਨੂੰ ਮਿਲਦੇ ਹਨ। ਅਤੇ ਲੱਗ ਰਿਹਾ ਕਿ ਸ਼ਾਇਦ ਸਮੇਂ ਦੇ ਨਾਲ ਇੱਥੇ ਕੋਈ ਚੀਜ਼ਾਂ ਵੀ ਲਗਾਈਆਂ ਗਈਆਂ ਹੁਣ, ਪਰ ਜਿਵੇਂ ਜਿਵੇਂ ਵਕਤ ਤਬਦੀਲ ਹੋਇਆ ਤੇ ਉਹ ਚੀਜ਼ਾਂ ਨੂੰ ਇੱਥੋਂ ਕੱਢ ਲਿਆ ਗਿਆ। ਤੇ ਇਸ ਪਾਸੇ ਦੇਖੀਏ ਤੇ ਇੱਕ ਖੂਬਸੂਰਤ ਸਾਨੂੰ ਅੱਗ ਬਾਲਣ ਵਾਸਤੇ ਉਹ ਚਿਮਨੀ ਵੀ ਦੇਖਣ ਨੂੰ ਮਿਲਦੀ ਹੈ। ਹੋ ਸਕਦਾ ਇਹ ਬਾਦਸ਼ਾਹ ਦੇ ਵੇਲੇ ਦੀ ਹੋਵੇ ਜਾਂ ਬ੍ਰਿਟਿਸ਼ ਰਾਜ ਦੇ ਵੇਲੇ ਇਹਨੂੰ ਯੂਜ਼ ਕੀਤਾ ਜਾਂਦਾ ਹੋਵੇ। ਤੇ ਸਾਨੂੰ ਇੱਥੇ ਦਰਵਾਜ਼ੇ ਦੇਖਣ ਨੂੰ ਨਹੀਂ ਮਿਲਦੇ ਕਿਉਂਕਿ ਇਹਦੇ ਜਿਹੜੇ ਦਰਵਾਜ਼ੇ ਲੱਕੜ ਖਰਾਬ ਹੋ ਗਿਆ ਸੀ, ਉਹ ਲੱਕੜ ਇਹਨਾਂ ਨੇ ਬਾਹਰ ਕੱਢ ਕੇ ਰੱਖੇ ਹੋਏ ਹਨ। ਤੇ ਇਹ ਜਿਹੜਾ ਕਮਰਾ ਜਿੱਥੇ ਮੈਂ ਜਾ ਰਿਹਾ, ਇੱਥੇ ਵੀ ਇੱਕ ਸਾਨੂੰ ਕਮਰਾ ਦੇਖਣ ਨੂੰ ਮਿਲਦਾ। ਇਸ ਕਮਰੇ ਦੇ ਬਿਲਕੁਲ ਪਿਛਲੇ ਪਾਸੇ ਵੀ ਇੱਕ ਕਮਰਾ ਦੇਖਣ ਨੂੰ ਮਿਲਦਾ ਔਰ ਨਾਲ ਹੀ ਉਸ ਪਾਸੇ ਵੀ ਇੱਕ ਕਮਰਾ ਹੈ। ਤੇ ਜੇਕਰ ਅਸੀਂ ਅੰਦਾਜ਼ਾ ਲਾਈਏ, ਇਸ ਕਮਰੇ ਦੀ ਖੂਬਸੂਰਤੀ ਦੂਜੇ ਕਮਰਿਆਂ ਨਾਲੋਂ ਜ਼ਿਆਦਾ ਹੈ। ਜਿੱਥੋਂ ਤੱਕ ਮੇਰਾ ਅੰਦਾਜ਼ਾ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਕਮਰਾ ਹੈ ਇਹ ਸ਼ਾਇਦ ਮਹਾਰਾਜਾ ਖੜਕ ਸਿੰਘ ਦਾ ਹੋਵੇ, ਕਿਉਂਕਿ ਇਹਦੀ ਇੱਕ ਵੱਡੀ ਵਜ੍ਹਾ ਮੈਂ ਤੁਹਾਨੂੰ ਦਿਖਾਉਂਦਾ ਚੱਲਾਂ ਕਿ ਇਸ ਪਾਸੇ ਜੇਕਰ ਦੇਖੀਏ ਤੇ ਸਾਨੂੰ ਇੱਕ ਖੂਬਸੂਰਤ ਛੋਟਾ ਜਿਹਾ ਹਮਾਮ ਵੀ ਨਜ਼ਰ ਆ ਰਿਹਾ। ਪਰ ਦਰਸ਼ਕੋ ਇੱਕ ਗੱਲ ਇੱਥੇ ਦੇਖਣ ਯੋਗ ਹੈ ਕਿ ਇਹ ਇੱਦਾਂ ਲੱਗ ਰਿਹਾ ਜਿਵੇਂ ਕਿ ਪਹਿਲੇ ਪੂਰਿਆ ਹੋਇਆ ਸੀ ਤੇ ਬਾਅਦ ਦੇ ਵਿੱਚ ਇਹਨੂੰ ਪੱਟ ਕੇ ਦੁਬਾਰਾ ਇੱਥੋਂ ਕੱਢਿਆ ਗਿਆ, ਕਿਉਂਕਿ ਇਹ ਇਮਾਰਤਾਂ ਬਾਅਦ ਦੇ ਵਿੱਚ ਬ੍ਰਿਟਿਸ਼ ਦੇ ਕੋਲ ਵੀ ਰਹੀਆਂ ਤੇ ਸ਼ਾਇਦ ਉਹਨਾਂ ਨੇ ਇਹਨਾਂ ਨੂੰ ਥੋੜ੍ਹਾ ਜਿਹਾ ਵਿਗਾੜਿਆ ਹੋਵੇ, ਇਹਨਾਂ ਦੀ ਸ਼ਕਲ ਨੂੰ ਆਪਣੇ ਹਿਸਾਬ ਦੇ ਨਾਲ ਜਿੱਦਾਂ ਉਹਨਾਂ ਨੂੰ ਜ਼ਰੂਰਤ ਸੀ ਤੇ ਉਹਨਾਂ ਨੂੰ ਚੇਂਜ ਕੀਤਾ ਹੋਏ। ਹਾਂਜੀ, ਇਸ ਤੋਂ ਇਲਾਵਾ ਅਸੀਂ ਜੇਕਰ ਦੇਖੀਏ ਤੇ ਇਸ ਪਾਸੇ ਸਾਨੂੰ ਖੂਬਸੂਰਤ ਬਾਰੀਆਂ ਦੇਖਣ ਨੂੰ ਮਿਲਦੀਆਂ, ਪਰ ਇਹ ਮੈਨੂੰ ਲੱਗਦਾ ਕਿ ਜਿਹੜੀ ਇਹ ਬਾਰੀਆਂ ਬਾਅਦ ਦੇ ਵਿੱਚ ਬਣਾਈਆਂ ਗਈਆਂ, ਇਹਦੇ ਵਿੱਚ ਜਿਹੜਾ ਲੱਕੜ ਉਹ ਪੁਰਾਣਾ ਨਹੀਂ ਦੇਖਣ ਨੂੰ ਮਿਲ ਰਿਹਾ, ਨਵਾਂ ਦੇਖਣ ਨੂੰ ਮਿਲਦਾ। ਪਰ ਇਸ ਪਾਸੇ ਵੀ ਖੂਬਸੂਰਤ ਹਵਾ ਵਾਸਤੇ, ਰੋਸ਼ਨੀ ਵਾਸਤੇ ਬਣਾਈ ਗਈ ਇਹ ਜਿਹੜੀ ਖਿੜਕੀ ਦੇਖਣ ਨੂੰ ਮਿਲ ਰਹੀ ਹੈ। ਔਰ ਇਸ ਪਾਸੇ ਵੀ ਆਈਏ ਸਾਨੂੰ ਤੇ ਇੱਕ ਛੋਟਾ ਜਿਹਾ ਕਮਰਾ ਸਾਨੂੰ ਦੇਖਣ ਨੂੰ ਮਿਲ ਰਿਹਾ ਸਾਹਮਣੇ। ਕਹਿ ਸਕਦੇ ਹਾਂ ਕਿ ਸ਼ਾਇਦ ਸਟੋਰ ਰੂਮ ਹੋਵੇ ਜਿਹਦੇ ਵਿੱਚ ਸਮਾਨ ਰੱਖਿਆ ਜਾਂਦਾ ਹੋਵੇ। ਇਸ ਤੋਂ ਬਾਅਦ ਮੈਂ ਤੁਹਾਨੂੰ ਉਸ ਹਮਾਮ ਦੇ ਅੰਦਰ ਲੈ ਕੇ ਜਾਣਾ, ਹਮਾਮ ਦੀ ਉਹ ਖੂਬਸੂਰਤੀ ਵੀ ਦਿਖਾਉਣਾ ਕਿ ਉਸ ਵੇਲੇ ਦਾ ਹਮਾਮ ਜਿਹੜਾ ਮਹਾਰਾਜਾ ਯੂਜ਼ ਕਰਦਾ ਸੀ, ਉਹਦੇ ਅੰਦਰ ਕਿਹੜੀਆਂ-ਕਿਹੜੀਆਂ ਸਹੂਲਤਾਂ ਸੀ ਤੇ ਉਹਦੇ ਅੰਦਰ ਦਾ ਜਿਹੜਾ ਨਕਸ਼ ਹੈ ਉਹ ਕਿਵੇਂ ਬਣਾਇਆ ਗਿਆ। ਮੈਂ ਜਾਣਾ ਉਸ ਹਮਾਮ ਦੇ ਅੰਦਰ, ਤੁਸੀਂ ਵੀ ਮੇਰੇ ਨਾਲ ਆਓ ਤੇ ਦੇਖੋ ਕਿੰਨੀ ਖੂਬਸੂਰਤੀ ਦੇ ਨਾਲ ਇਹਦਾ ਕੰਮ ਕੀਤਾ ਗਿਆ ਹੈ। ਜੀ ਮਿੱਤਰ ਪਿਆਰਿਓ, ਇਸ ਸਮੇਂ ਮੈਂ ਉਸ ਹਮਾਮ ਦੇ ਵਿੱਚ ਮੌਜੂਦ ਹਾਂ ਜਿਹੜਾ ਕਿ ਮਹਾਰਾਜਾ ਹਮਾਮ ਯੂਜ਼ ਕਰਦੇ ਸਨ। ਔਰ ਸਾਹਮਣੇ ਮੇਰੇ ਉਹ ਹੋਦੀ ਮੌਜੂਦ ਹੈ ਜਿਹਦੇ ਅੰਦਰ ਪਾਣੀ ਸਟੋਰ ਕਰਕੇ ਤੇ ਉਹ ਬਾਥ ਲੈਂਦੇ ਸਨ। ਔਰ ਜੇਕਰ ਨਾਲ ਦੇਖੀਏ ਤੇ ਸਾਨੂੰ ਇੱਕ ਨਾਲ ਰਸਤਾ ਵੀ ਦੇਖਣ ਨੂੰ ਮਿਲਦਾ, ਸ਼ਾਇਦ ਇਹ ਪਾਣੀ ਦੀ ਸਪਲਾਈ ਦਾ ਰਸਤਾ ਹੈ। ਇਸ ਤੋਂ ਇਲਾਵਾ ਛੋਟੇ ਜਿਹੜੇ ਸਾਨੂੰ ਪਾਈਪ ਮਿਲਦੇ ਨੇ ਪਾਣੀ ਦੀ ਸਪਲਾਈ ਦੇ, ਔਰ ਸੀਮੈਂਟ ਦੇ ਬਣੇ ਹੋਏ ਜਿਹੜੇ ਕਿ ਪਾਈਪ ਹੈ, ਕਿਉਂਕਿ ਉਸ ਸਮੇਂ ਦੇ ਵਿੱਚ ਪਲਾਸਟਿਕ ਤਾਂ ਹੁੰਦਾ ਨਹੀਂ ਸੀ ਤੇ ਸ਼ਾਇਦ ਉਸ ਤਰੀਕੇ ਦੇ ਨਾਲ ਕਿਸੇ ਤਰੀਕੇ ਦਾ ਮਿੱਟੀ ਦੇ ਜਿਹੜੇ ਪਾਈਪ ਹੈ ਉਹ ਬਣਾਏ ਗਏ। ਉਹ ਇੱਧਰ ਦੇਖੀਏ ਜੇਕਰ ਅਸੀਂ ਤੇ ਇੱਥੇ ਸਾਨੂੰ ਇੱਕ ਉੱਚੀ ਜਿਹੀ ਜਗ੍ਹਾ ਮਿਲਦੀ ਹੈ, ਸ਼ਾਇਦ ਇਹ ਚੇਂਜਿੰਗ ਰੂਮ ਵਾਸਤੇ ਯੂਜ਼ ਕੀਤਾ ਜਾਂਦਾ ਹੋਵੇ, ਕਿਉਂਕਿ ਇਹ ਇੱਥੋਂ ਸਾਨੂੰ ਸੀੜੀਆਂ ਉੱਤੇ ਜਾਂਦੀਆਂ ਹੋਈਆਂ ਮਿਲਦੀਆਂ ਜਾਂ ਉਹਨਾਂ ਦੇ ਬੈਠਣ ਦਾ ਕੋਈ ਆਰਾਮ ਕਰਨ ਦੀ ਕੋਈ ਜਗ੍ਹਾ ਹੋਵੇ ਹਮਾਮ ਦੇ ਅੰਦਰ ਹੀ। ਔਰ ਜੇਕਰ ਦੇਖੀਏ ਦੀਵਾਰਾਂ ਦੇ ਉੱਤੇ, ਤੇ ਦੀਵਾਰਾਂ ਦੇ ਉੱਤੇ ਸਾਨੂੰ ਪੁਰਾਣੇ ਜਿਹੜੇ ਨਕਸ਼ ਦੇਖਣ ਨੂੰ ਮਿਲਦੇ, ਜਿਹਦੇ ਵਿੱਚ ਸਾਨੂੰ ਦਰਖਤ ਦੇਖਣ ਨੂੰ ਮਿਲਦੇ ਨੇ, ਫੁੱਲ ਪੱਤੀਆਂ ਦੇਖਣ ਨੂੰ ਮਿਲਦੀਆਂ। ਉਸ ਤੋਂ ਇਲਾਵਾ ਛੱਤ ਦੇ ਉੱਤੇ ਦੇਖੀਏ ਤੇ ਛੱਤ ਦੇ ਉੱਤੇ ਸੂਰਜ ਦੇ ਚਿੰਨ੍ਹ ਵੀ ਦੇਖਣ ਨੂੰ ਮਿਲਦੇ ਨੇ ਜੋ ਕਿ ਉਸ ਵੇਲੇ ਦੇ ਵਿੱਚ ਬਣਾਏ ਜਾਂਦੇ ਸਨ। ਸੋ ਫੁੱਲ ਇਮਾਰਤ ਜੇਕਰ ਆਪਣੀ ਜੋਬਨ ਦੇ ਵਿੱਚ ਹੁੰਦੀ, ਜੇ ਅਸਲ ਹਾਲਤ ਦੇ ਵਿੱਚ ਹੁੰਦੀ ਤੇ ਇਹਦਾ ਜਿਹੜਾ ਹੁਸਨ ਹੈ ਉਹ ਹੋਰ ਹੀ ਹੋਣਾ ਸੀ। ਪਰ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਮੇਂ ਦੇ ਨਾਲ, ਵਕਤ ਗੁਜ਼ਰਨ ਦੇ ਨਾਲ ਇਹਦੀ ਸੇਵਾ ਸੰਭਾਲ ਨਹੀਂ ਹੋਈ, ਇਹਨੂੰ ਉਸ ਤਰ੍ਹਾਂ ਦੇ ਨਾਲ ਨਹੀਂ ਸੰਭਾਲਿਆ ਗਿਆ ਕਿ ਇਹ ਆਪਣੀ ਹਾਲਤ ਦੇ ਵਿੱਚ ਬਰਕਰਾਰ ਰਹਿ ਸਕੇ। ਔਰ ਉਸ ਤੋਂ ਇਲਾਵਾ 3 ਸਰਕਾਰਾਂ ਇੱਥੇ ਗੁਜ਼ਰੀਆਂ ਤੇ ਤਿੰਨਾਂ ਨੇ ਆਪਣੇ ਮੁਤਾਬਿਕ ਕੁਝ ਨਾ ਕੁਝ ਇਹਦੇ ਵਿੱਚ ਚੇਂਜਿੰਗਾਂ ਕੀਤੀਆਂ, ਜਿਹਦੇ ਕਰਕੇ ਇਹਦਾ ਜਿਹੜਾ ਉਹ ਕਲੈਕਟਿਵ ਹੁਸਨ ਹੈ ਉਹ ਬਰਕਰਾਰ ਨਹੀਂ ਰਿਹਾ।
हाँ जी दर्शकों, 350 साल ਜਾਂ 300 ਸਾਲ ਵੀ ਕਹਿ ਸਕਦੇ ਅਸੀਂ ਪੁਰਾਣੀ ਉਸ ਹਵੇਲੀ ਦੇ ਵਿੱਚ ਮੌਜੂਦ ਹਾਂ, ਜਿਹਨੂੰ ਖੜਕ ਸਿੰਘ ਦੀ ਹਵੇਲੀ ਕਿਹਾ ਜਾਂਦਾ ਹੈ। ਔਰ ਉਹਨਾਂ ਦੇ ਹਮਾਮ ਦੇ ਅੰਦਰ ਮੈਂ ਮੌਜੂਦ ਹਾਂ। ਇਸ ਹਮਾਮ ਦੇ ਵਿੱਚ ਅਗਰ ਚੱਪੇ ਤੇ ਦੇਖੀਏ ਤੇ ਅਚੰਭੇ ਦੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਦੇਖ ਸਕਦੇ ਹੋ ਸਾਹਮਣੇ ਛੋਟੀਆਂ ਆਰਚਾਂ, ਉਤੋਂ ਇਸ ਤੋਂ ਇਲਾਵਾ ਸਾਹਮਣੇ ਹਵਾ ਵਾਸਤੇ ਇਹ ਆਰਚਾਂ ਸ਼ਾਇਦ ਥੱਲੋਂ ਹਵਾ ਦਾ ਕੰਮ ਕਰਦੀਆਂ ਸਨ। ਉਸ ਪਾਸੇ ਉੱਤੇ ਦੇਖੀਏ ਤਾਂ ਉੱਤੇ ਵੀ ਬੜੇ ਖੂਬਸੂਰਤ ਸਾਨੂੰ ਰੋਸ਼ਨਦਾਨ ਦੇਖਣ ਨੂੰ ਮਿਲਦੇ ਹਨ ਤਰਤੀਬ ਦੇ ਨਾਲ। ਔਰ ਇਹਦੇ ਵਿੱਚ ਸਭ ਤੋਂ ਵਧੀਆ ਗੱਲ ਇਹ ਹੈ ਕਿ ਹਵਾ ਦੇ ਗੁਜ਼ਰ ਵਾਸਤੇ ਬੜਾ ਵਧੀਆ ਸਿਸਟਮ ਬਣਾਇਆ ਗਿਆ, ਜਿਹੜਾ ਕਿ ਉਸ ਵੇਲੇ ਦੇ ਵਿੱਚ ਇੱਕ ਆਮ ਚੀਜ਼ ਸੀਗੀ ਕਿ ਚੀਜ਼ ਇਮਾਰਤਾਂ ਨੂੰ ਠੰਡਾ ਰੱਖਣ ਵਾਸਤੇ ਗਰਮੀਆਂ ਦੇ ਵਿੱਚ ਤੇ ਇਹ ਸਾਰਾ ਸਿਸਟਮ ਬਣਾਇਆ ਜਾਂਦਾ ਸੀ। जी दर्शकों, 350 साल पुरानी तुसी हमाम दी उस होदी नूं देख रहे हो जिहदे अंदर पानी स्टोर किया जाता सी और बादशाह अपने वेले दे विच इशनान करता सी। इस तो इलावा सामने खूबसूरत दरवाज़ा जिहदे विचों सानूं बाहरों हवा का एक खूबसूरत सिस्टम देखने नूं मिलता है कि हवा इत्थों आके क्रॉस होके जा सके। इस तो इलावा इन्हां दरवाज़िਆਂ विच लकड़ी का काम भी देखने नूं मिल रहा है, जिहड़ी कि अंदर सानूं तुसी लकड़ी देख रहे हो। समय ने इस इमारत नूं खस्ता हाल किया, जिहदे विच सानूं पाटियां दीवारां भी नज़र आ रही हैं। इस तो इलावा जो दूसरे पासे ते आने आ ते सानूं बहुत ही खूबसूरत फ्रेस्को पेंटिंग का काम देखने को मिल रहा है। महाराजा के उस हमाम नूं देखिए तो सामने उत्ते मेहराबदार छत नज़र आती है, जिहदे अंदर एक बहुत खूबसूरत पत्ती सानूं देखने को मिलती है, जिहड़ी कि फुल की पत्ती बनाई गई है। दूसरे पासे अगर देखिए बिल्कुल मेरे सामने तो फ्रेस्को पेंटिंग का खूबसूरत काम इस हमाम के अंदर देखने को मिल रहा है, जिहदे अंदर लाल रंग, गुलाबी ਅਤੇ हरे रंग ਨੂੰ बहुत ज़्यादा ਵਰਤੋਂ ਕੀਤੀ गई है। सामने उत्ते देखिए तो एक खूबसूरत गमला मिलता है, जिहदे अंदर बहुत ही खूबसूरत पत्तियां बनाई गई। उहदे दोनों साइड के उत्ते एक खूबसूरत लंबियां पत्तियां बनाई गई। बिल्कुल इस पासे दीवार ते देखिए तो एक पेड़ नज़र आता है। शायद ये जिहड़ा पेड़ नज़र आ रहा है ये केले के दरख्त का एक बहुत खूबसूरत पेड़ नूं नक्श किया गया दीवार के उत्ते। और बिल्कुल आर्च के उत्ते भी खूबसूरत वो पेंटिंग देखने को मिल रही है और नक्श निगारी देखने को मिल रही है। इस पासे अगर देखिए तो एक बहुत ही खूबसूरत शायद सरों का दरख्त जोड़ा है उन्होंने घड़न की कोशिश की गई है। विच जानवरों के चित्र और मोर पंख भी नज़र आ रहे हैं, क्योंकि ये दीवार काफ़ी खस्ता हाल हो गई है, पुरानी हो गई है। और वो जोड़े चित्र ने वाजिया नज़र नहीं आ रहे, पर फिर भी सानू किते किते मोर की झलक भी देखने को मिलती है। होर जोड़े परिंदे हैं वो भी देखने को मिल रहे हैं। और इत्थे सानू एक बोर्ड भी नज़र आ रहा है, शायद ये जोड़ा बोर्ड है बाद दे विच जो ब्रिटिश राज के समय इनू इत्थे लगाया गया होवे। और इधर देखिए जेकर तो खूबसूरत एक हवा का सिस्टम रखने वास्ते रोशनदान, रोशनी का सिस्टम रखने वास्ते जोड़ा रोशनदान बनाया गया, ये उत्ते भी बिल्कुल एक रोशनदान है। इस पासे देखिए तो इत्थे भी सानू एक रोशनदान देखने को मिलता है। इस पासे एक ओपन दरवाज़ा है, दरवाजे के बिल्कुल थले सानू छोटियां आर्चां देखने को मिल रही हैं, जिहदे अंदरों शायद पानी या हवा का सिस्टम रखा गया होवे। बिल्कुल जो मैं उस पासे जावां तो इत्थे भी सानू एक स्पेस देखने को मिलती है। शायद इस स्पेस दे विच कोई चीज़ां रखियां जांदियां होण, या इत्थे जिहड़े कर्मचारी है वो सेफ्टी वास्ते खलोंदे होण कि महाराजा की सेफ्टी वास्ते। तो बिल्कुल उस पासे देखिए तो एक ओपनिंग नज़र आती है सानू, ओपन एयर दरवाज़ा। इस पासे भी सानू एक ओपन स्पेस एक लंबी नज़र आती है और ओपन एक खिड़की एक दरवाज़ा सानू देखने को मिलता है। मित्र प्यारिओ, जिवें कमरे तो असी हमाम की तरफ दाखिल होने आ, हमाम तो अगले पासे जोड़ा दरवाज़ा उत्थों असी निकल के इस स्पेस दे विच आने आ तो इत्थे सानू बाग का खूबसूरत मंजर दिखाई देता है। शायद ये जगह इसे करके बनाई गई और ये जगह बड़ी हवादार है, चवक्खियों हवा आ रही है और गुजर रही है। शायद बादशाह अपना इशनान करने तो बाद, बाथ लैन तो बाद इत्थे बह के बाग की खूबसूरती नूं इंजॉय करता होना है। ये दरवाज़ा शायद इस चीज़ वास्ते बनाया गया है। इस ही कमरे दे विच जेकर असी देखिए तो सानू इट्टां दी जिहड़ी है वो बनतर वो भुरी हुई नज़र आ रही है, जिवें कि इट्टां वैसे इट्ट की मोटाई इन्नी हुंदी है, पर इत्थे इट्ट जिवें कि भुरियां होईयां इट्टां समय दे नाल खस्ता हाल हो गईयां। विच सानू वो चूना वो जिहड़ा गारा देखने को मिल रहा है, जिहदे नाल ये इट्टां मजबूती नाल आपस में जुड़ियां होईयां। इस पासे आइए तो देखिए एक दरवाज़ा मिलता है, शायद ये लकड़ी का दरवाज़ा मैनूं लगदा इन्ना पुराना नहीं लग रहा कि बाद दे विच लाया हो गया होवे। और ये उत्ते बहुत खूबसूरत एक देखा जाए तो मेहराबी शक्ल नूं बरकरार रखने वास्ते इट्टां की बनतर लाई गई है। और इसकी छत बड़ी खूबसूरत है, छत वाल जेकर गौर करिए तो उत्ते इट्टां सानू एक तरतीब दे नाल सीधियां लगियां नज़र नहीं आंदियां, इदां लगदा जिवें कि गोलाई दे विच गोल दायरे दे विच इट्टां
ਘੁੰਮ ਰਹੀਆਂ ਨੇ ਉਹ ਉਸ ਤਰ੍ਹਾਂ ਉਹਨਾਂ ਨੂੰ ਨਸਬ ਕੀਤਾ ਗਿਆ ਤਾਂ ਕਿ ਇਹ ਮਜ਼ਬੂਤੀ ਰੱਖਣ ਵਾਸਤੇ ਸ਼ਾਇਦ ਇਸ ਕੰਮ ਨੂੰ ਕੀਤਾ ਗਿਆ ਹੋਵੇ, ਇਸ ਛੱਤ ਦੀ ਮਜ਼ਬੂਤੀ ਰੱਖਣ ਵਾਸਤੇ। ਇਸ ਤੋਂ ਇਲਾਵਾ ਪਿੱਛੇ ਦੇਖੀਏ ਤੇ ਪਿੱਛੇ ਸਾਨੂੰ ਦਰਵਾਜ਼ਾ ਨਜ਼ਰ ਆਉਂਦਾ ਜਿਹਦੇ ਅੰਦਰ ਸ਼ੀਸ਼ੇ ਵੀ ਨਜ਼ਰ ਆ ਰਹੇ ਨੇ ਔਰ ਇਹ ਦਰਵਾਜ਼ੇ ਤੁਸੀਂ ਚਗਾਠ ਚੈੱਕ ਕਰ ਸਕਦੇ ਹੋ ਕਿੰਨੀ ਮੋਟੀ ਚਗਾਠ ਰੱਖੀ ਗਈ ਹੈ। ਬਿਲਕੁਲ ਇਸ ਪਾਸੇ ਜਾਈਏ ਤੇ ਪਿੱਛੇ ਇੱਕ ਲੰਮਾ ਜਾਂ ਸ਼ਾਇਦ ਟਹਿਲਣ ਵਾਸਤੇ ਕਹਿ ਸਕਦੇ ਹਾਂ ਕਿ ਇਹ ਰੂਮ ਐਗਜ਼ੈਕਟ ਨਹੀਂ ਦੱਸ ਸਕਦਾ ਕਿ ਕਿਹਦੇ ਵਾਸਤੇ ਯੂਜ਼ ਹੁੰਦਾ ਸੀ, ਪਰ ਇਹਦੀ ਇੱਕ ਲੰਬਾਈ ਸਾਨੂੰ ਨਜ਼ਰ 'ਚ ਦੇਖਣ ਨੂੰ ਮਿਲਦੀ ਹੈ। ਸ਼ਾਇਦ ਇਹ ਟਹਿਲਣ ਵਾਸਤੇ ਵੀ ਕਹਿ ਸਕਦੇ ਨੇ ਕਿ ਰੂਮ ਦੇ ਅੰਦਰ ਜੇਕਰ ਉਹਨਾਂ ਨੇ ਟਹਿਲਣਾ ਹੋਵੇ ਤੇ ਇਹਨੂੰ ਬਣਾਇਆ ਗਿਆ ਹੋਵੇ। ਔਰ ਇਹਦੇ ਵਿੱਚ ਵੀ ਜਿਹੜੀਆਂ ਇੱਟਾਂ ਦੀ ਬਣਤਰ ਦੇਖੀਏ ਤੇ ਬੜੇ ਅਜੀਬ ਢੰਗ ਦੇ ਨਾਲ ਇੱਟਾਂ ਨੂੰ ਲਾਇਆ ਗਿਆ। ਮਤਲਬ ਜਿਸ ਤਰ੍ਹਾਂ ਕੰਸਟਰਕਸ਼ਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਆਪਣੇ ਘਰਾਂ ਦੇ ਵਿੱਚ ਬਿਲਕੁਲ ਸਿੱਧੀਆਂ ਇੱਟਾਂ ਰੱਖੀਆਂ ਜਾਂਦੀਆਂ, ਪਰ ਇੱਥੇ ਇੱਟਾਂ ਕਈ ਥਾਵਾਂ ਦੇ ਉੱਤੇ ਗੋਲਾਈ ਦੇ ਵਿੱਚ ਹੈ, ਕਈ ਥਾਵਾਂ ਦੇ ਵਿੱਚ ਮਿਹਰਾਬੀ ਸ਼ਕਲ ਦਿੱਤੀ ਗਈ ਹੈ ਉਹਨਾਂ ਨੂੰ ਔਰ ਉੱਤੇ ਉਹਨਾਂ ਹੀ ਗੋਲਾਈ ਨੂੰ ਯੂਜ਼ ਕਰਦੇ ਹੋਏ ਮਿਹਰਾਬ ਬਣਾਇਆ ਗਿਆ। ਸਾਹਮਣੇ ਇਹ ਦੇਖ ਸਕਦੇ ਹੋ ਕਿ ਇੱਥੇ ਸਾਨੂੰ ਹੁਣ ਰੋਸ਼ਨੀ ਦੇਖਣ ਨੂੰ ਮਿਲ ਰਹੀ ਹੈ, ਸ਼ਾਇਦ ਇਹਦੇ ਉੱਤੇ ਕੋਈ ਗੁੰਬਦ ਬਣਾਇਆ ਗਿਆ ਹੋਵੇ ਜਿਹੜਾ ਕਿ ਸਮੇਂ ਦੇ ਨਾਲ ਖਰਾਬ ਹੋ ਗਿਆ। ਇਸ ਪਾਸੇ ਚਲੀਏ ਤੇ ਇਮਾਰਤ ਕਾਫੀ ਖਸਤਾ ਹਾਲ ਹੈ, ਡਰ ਵੀ ਲੱਗਦਾ ਕਿ ਕਿਸੇ ਸ਼ਾਇਦ ਨਾਲ ਟਕਰਾ ਨਾ ਜਾਈਏ ਤਾਂ ਕਿ ਕਿਤੇ ਇਮਾਰਤ ਆਪਣੇ ਉੱਤੇ ਨਾ ਆਣ ਪਵੇ। ਪਰ ਤੁਹਾਨੂੰ ਦਿਖਾਉਣ ਦੀ ਖਾਤਰ ਅਸੀਂ ਹਰ ਉਸ ਰਸਤੇ ਦੇ ਵਿੱਚੋਂ ਗੁਜ਼ਰ ਰਹੇ ਹਾਂ ਕਿ ਕਿਸ ਖੂਬਸੂਰਤੀ ਦੇ ਨਾਲ ਮਹਾਰਾਜਾ ਦੀ ਇਸ ਹਵੇਲੀ ਦਾ ਉਸ ਵਕਤ ਦੇ ਕਾਰੀਗਰਾਂ ਨੇ ਕੰਮ ਕੀਤਾ। ਇਸ ਹਵੇਲੀ ਦੇ ਵਿੱਚ ਮੁਗਲ ਤਰਜ਼ ਵੀ ਸਾਨੂੰ ਉਸੇ ਤਰ੍ਹਾਂ ਦੇਖਣ ਨੂੰ ਮਿਲਦਾ ਜਿਸ ਤਰ੍ਹਾਂ ਕਿ ਅਸੀਂ ਕਿਲੇ ਦੇ ਦੂਸਰੇ ਹਿੱਸੇ ਦੇਖੀਏ ਤਾਂ ਉਹਦੇ ਵਿੱਚ ਮੁਗਲ ਤਰਜ਼ ਤਮੀਰ ਵੀ ਦੇਖਣ ਨੂੰ ਮਿਲਦੀ ਹੈ ਔਰ ਸਿੱਖ ਤਰਜ਼ ਤਮੀਰ ਵੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਬਹੁਤ ਸਾਰੀਆਂ ਖੂਬਸੂਰਤ ਚੀਜ਼ਾਂ ਜਿਹੜੀਆਂ ਕਿ ਇੱਥੇ ਮੌਜੂਦ ਨੇ। ਇਸ ਪਾਸੇ ਦੇਖੀਏ ਤੇ ਇੱਕ ਕਮਰਾ ਜਿਹੜਾ ਕਿ ਮਹਾਰਾਜੇ ਦੀ ਹਵੇਲੀ ਦਾ ਇੱਕ ਹੋਰ ਕਮਰਾ ਜਿਹੜਾ ਕਿ ਬਾਹਰਲੇ ਪਾਸੇ ਨੂੰ ਵੀ ਦਰਵਾਜ਼ਾ ਹੈ, ਅੰਦਰ ਤੋਂ ਵੀ ਉਹਨੂੰ ਦਰਵਾਜ਼ਾ ਮਿਲਦਾ ਹੈ ਔਰ ਇਸ ਪਾਸਿਓਂ ਵੀ ਉਹਨੂੰ ਦਰਵਾਜ਼ਾ ਅਟੈਚ ਹੋ ਰਿਹਾ। ਤੇ ਇਸ ਪਾਸੇ ਅਗਰ ਜੇਕਰ ਦੇਖੀਏ ਤੇ ਉਹੀ ਓਪਨ ਏਰੀਆ ਕਿਲੇ ਦਾ ਓਪਨ ਏਰੀਆ ਨਜ਼ਰ ਆਉਂਦਾ ਜਿਹਦੇ ਇੱਕ ਸਾਈਡ ਦੇ ਉੱਤੇ ਜਿਹੜਾ ਅੰਦਰੂਨ ਲਾਹੌਰ ਹੈ, ਅੰਦਰੂਨ ਲਾਹੌਰ ਦੇ ਪਾਸੇ ਨੂੰ ਜਿਹੜਾ ਦਰਵਾਜ਼ਾ ਸੀ ਉਹ ਦਰਵਾਜ਼ਾ ਵੀ ਸਾਨੂੰ ਦੇਖਣ ਨੂੰ ਮਿਲ ਰਿਹਾ। ਇਹੀ ਦਰਵਾਜ਼ਾ ਜਿਹੜਾ ਕਿ ਹਮਾਮ ਦੇ ਪਿਛਲੇ ਪਾਸੇ ਸਾਨੂੰ ਬਾਗ ਦੀ ਤਰਫ ਇੱਕ ਮੰਜ਼ਰ ਦੇਖਣ ਨੂੰ ਮਿਲ ਰਿਹਾ ਸੀ ਤੇ ਇੱਕ ਜਿਹੜਾ ਲੰਬਾਈ ਦੇ ਵਿੱਚ ਟਹਿਲਣ ਨੂੰ ਇੱਕ ਰਸਤਾ ਮਿਲਦਾ ਹੈ, ਉੱਥੋਂ ਹੀ ਅਗਰ ਉੱਤੇ ਚੜ੍ਹੀਏ ਤੇ ਇਸ ਪਾਸੇ ਵੀ ਇੱਕ ਖੂਬਸੂਰਤ ਕਮਰਾ ਦੇਖਣ ਨੂੰ ਮਿਲ ਰਿਹਾ। ਇਸ ਕਮਰੇ ਦੇ ਵਿੱਚ ਵੀ ਚਿੱਟਾ ਵਾਈਟ ਵਾਸ਼ ਕੀਤਾ ਗਿਆ, ਉਹਦੇ ਉੱਤੇ ਖੂਬਸੂਰਤ ਪੱਤੀਆਂ ਜਿਹੜੀਆਂ ਬਣਾਈਆਂ ਗਈਆਂ। ਮੈਨੂੰ ਲੱਗਦਾ ਸ਼ਾਇਦ ਸਮੇਂ ਦੇ ਕਰਕੇ ਪੱਤੀਆਂ ਖਰਾਬ ਹੋ ਗਈਆਂ ਹੋਣ, ਪਰ ਬਾਅਦ ਦੇ ਵਿੱਚ ਇਹਨਾਂ ਪੱਤੀਆਂ ਨੂੰ ਦੁਬਾਰਾ ਬਣਾਇਆ ਗਿਆ। ਔਰ ਇਸ ਕਮਰੇ ਦੇ ਅੰਦਰ ਵੀ ਸਾਨੂੰ ਸਰਦੀਆਂ ਦੇ ਵਿੱਚ ਸ਼ਾਇਦ ਇਸ ਕਮਰੇ ਨੂੰ ਗਰਮ ਰੱਖਣ ਵਾਸਤੇ ਇੱਥੇ ਚਿਮਨੀ ਵੀ ਦੇਖਣ ਨੂੰ ਮਿਲਦੀ ਹੈ ਜਿਹਦੇ ਵਿੱਚ ਅੱਗ ਚਲਾਈ ਜਾਂਦੀ ਸੀ। ਇਹ ਚਿਮਨੀ ਮੈਨੂੰ ਲੱਗਦਾ ਕਿਉਂਕਿ ਅਸੀਂ ਜਿੰਨਾ ਵੀ ਮੁਗਲ ਆਰਟ ਦੇਖ ਰਹੇ ਹਾਂ, ਮੁਗਲ ਕੰਸਟਰਕਸ਼ਨ ਦੇਖ ਰਹੇ ਹਾਂ, ਉਹਨਾਂ ਵਿੱਚ ਸਾਨੂੰ ਚਿਮਨੀਆਂ ਘੱਟ ਦੇਖਣ ਨੂੰ ਮਿਲਦੀਆਂ ਤੇ ਇੱਥੋਂ ਅੰਦਾਜ਼ਾ ਲਾਇਆ ਸਕਦਾ ਸ਼ਾਇਦ ਕਿ ਇਹ ਗੋਰਿਆਂ ਦੇ ਟਾਈਮ ਪੀਰੀਅਡ ਦੇ ਵਿੱਚ ਇਹ ਜਿਹੜੀ ਚਿਮਨੀ ਇੱਥੇ ਬਣਾਈ ਗਈ ਹੋਵੇ। ਤੇ ਇਸ ਤੋਂ ਇਲਾਵਾ ਇੱਧਰ ਦੇਖੀਏ ਅਸੀਂ ਦੀਵਾਰ ਦੇ ਉੱਤੇ ਤੇ ਇਹਦੇ ਉੱਤੇ ਵੀ ਸਾਨੂੰ ਮਿਹਰਾਬੀ ਸ਼ਕਲ ਦੇ ਵਿੱਚ ਵੀ ਪੱਤੀਆਂ ਦੇਖਣ ਨੂੰ ਮਿਲ ਰਹੀਆਂ। ਪੂਰੀ ਕਮਰੇ ਦੇ ਵਿੱਚ ਇਸ ਹਵੇਲੀ ਦੇ ਵਿੱਚ ਖੂਬਸੂਰਤ ਗੱਲ ਇਹ ਕਿ ਇਹਦਾ ਇੱਕ ਤੇ ਚਿੱਟਾ ਰੰਗ ਹੈ, ਚਿੱਟੇ ਰੰਗ ਦੇ ਉੱਤੇ ਉਹ ਖੂਬਸੂਰਤ ਪੱਤੀਆਂ ਨਕਸ਼ ਨਗਾਰੀ ਜਿਹੜੀ ਹੈ ਉਹ ਵਾਜ਼ਿਆ ਦੇਖਣ ਨੂੰ ਮਿਲ ਰਹੀ ਹੈ। ਔਰ ਇਹ ਇਸ ਪਾਸੇ ਅਗਰ ਜੇ ਥੱਲੇ ਦੇਖੀਏ ਤਾਂ ਥੱਲੇ ਟੈਲਾਂ ਲੱਗੀਆਂ ਹੋਈਆਂ ਨੇ ਜਿਹੜੇ ਕਿ ਮੁਰੱਬੀ ਸ਼ਕਲ ਦੀਆਂ ਟੈਲਾਂ। ਔਰ ਅੱਜ ਕੱਲ੍ਹ ਮੈਨੂੰ ਲੱਗਦਾ ਇਹਦੇ ਵਿੱਚ ਬਿਜਲੀ ਦਾ ਸਿਸਟਮ ਬਣਾਉਣ ਵਾਸਤੇ ਸਾਨੂੰ ਇੱਥੇ ਬਿਜਲੀ ਦੀਆਂ ਤਾਰਾਂ ਵੀ ਕਲੀਅਰ ਦੇਖਣ ਨੂੰ ਮਿਲ ਰਹੀਆਂ। ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਇਸ ਇਮਾਰਤ ਨੂੰ ਕਿਸੇ ਨਾ ਕਿਸੇ ਵੱਖਰੇ ਤਰੀਕੇ ਦੇ ਨਾਲ ਕਿਸੇ ਕੰਮ ਦੇ ਵਿੱਚ ਲਿਆਂਦਾ ਜਾਏਗਾ ਜਿਹਦੇ ਕਰਕੇ ਇਸ ਇਮਾਰਤ ਦਾ ਕੰਮ ਜਾਰੀ ਹੈ। ਔਰ ਉਮੀਦ ਹੈ ਕਿ ਕੋਈ ਖੂਬਸੂਰਤ ਚੀਜ਼ ਬਣਾ ਕੇ ਹੀ ਆਵਾਮ ਦੇ ਅੱਗੇ ਪੇਸ਼ ਕੀਤੀ ਜਾਏਗੀ ਤਾਂ ਕਿ ਜਿਹੜੀ ਆਵਾਮ ਹੈ ਆ ਕੇ ਇੱਥੇ ਇਤਿਹਾਸ ਨਾਲ ਵੀ ਜੋੜ ਸਕੇ, ਉਹ ਪੁਰਾਣੀਆਂ ਚੀਜ਼ਾਂ ਨੂੰ ਵੀ ਦੇਖ ਸਕੇ ਅਤੇ ਨਾਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸ਼ਾਇਦ ਇੰਟਰਟੇਨਮੈਂਟ ਵਾਸਤੇ ਕੋਈ ਇੱਥੇ ਚੀਜ਼ ਬਣਾ ਦਿੱਤੀ ਜਾਵੇ, ਜਿਵੇਂ ਕਿ ਬਿਲਕੁਲ ਇਹਦੇ ਥੱਲੇ ਹਿੱਸੇ 'ਚ ਲਾਇਬ੍ਰੇਰੀ ਬਣਾਈ ਗਈ ਹੈ। ਹੋ ਸਕਦਾ ਉੱਤੇ ਵੀ ਇਹੋ ਜਿਹਾ ਹੀ ਕੁਝ ਸਿਸਟਮ ਸਾਨੂੰ ਦੇਖਣ ਨੂੰ ਮਿਲੇ। ਇਸ ਪਾਸੇ ਅਗਰ ਅਸੀਂ ਜਾਈਏ ਤੇ ਸਾਨੂੰ ਇੱਕ ਚਗਾਠ ਦੇਖਣ ਨੂੰ ਮਿਲ ਰਹੀ ਹੈ ਜਿਹੜੀ ਕਿ ਬੜੀ ਮੋਟੀ ਜੀ ਚਗਾਠ ਹੈ, ਸ਼ਾਇਦ ਇਹ ਉਸੇ ਵੇਲੇ ਦੀ ਹੈ। ਦੇਖਿਆ ਜਾਏ ਤਾਂ ਉਹੀ ਖੂਬਸੂਰਤ ਤੇ ਮਜ਼ਬੂਤ ਲੱਕੜ ਹੈ। ਔਰ ਬਿਲਕੁਲ ਇਸ ਪਾਸੇ ਸਾਨੂੰ ਪੌੜੀਆਂ ਦੇਖਣ ਨੂੰ ਮਿਲ ਰਹੀਆਂ। ਇਹ ਪੌੜੀਆਂ ਬਿਲਕੁਲ ਇਹਦੀ ਛੱਤ ਤੇ ਉੱਤੇ ਜਾਂਦੀਆਂ ਨੇ, ਇਹ ਵੀ ਉਸੇ ਵੇਲੇ ਦੀ ਬਣੀਆਂ ਹੋਈਆਂ ਪੌੜੀਆਂ ਨੇ। ਤੇ ਜਿਹੜੇ ਕਮਰੇ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਸੀ ਉਸ ਪਾਸਿਓਂ ਅਸੀਂ ਕਮਰੇ ਦੇ ਅੰਦਰ ਚੜ੍ਹੇ ਹਾਂ, ਉਹਦੇ ਨਾਲ ਜਿਹੜਾ ਬਾਹਰਲੇ ਪਾਸੇ ਇੱਕ ਛੋਟਾ ਕਮਰਾ ਬਣਾਇਆ ਗਿਆ ਸੀ ਉਹਦੇ ਨਾਲ ਹੀ ਇਸ ਪਾਸੇ ਸੀੜੀਆਂ। ਸ਼ਾਇਦ ਉਹ ਜਿਹੜਾ ਕਮਰਾ ਕਰਮਚਾਰੀਆਂ ਵਾਸਤੇ ਹੋਵੇ, ਮਹਾਰਾਜਾ ਦੀ ਸੇਫਟੀ ਵਾਸਤੇ ਜਿਹੜੇ ਗਾਰਡਸ ਹੋਣ ਉਹ ਉਸ ਪਾਸੇ ਬੈਠਦੇ ਹੋਣ ਤੇ ਉੱਥੋਂ ਹੀ ਉੱਤੇ ਚੜ੍ਹਨ ਦਾ ਰਸਤਾ ਵੀ ਸਾਨੂੰ ਦੇਖਣ ਨੂੰ ਮਿਲਦਾ ਕਿ ਜੇਕਰ ਕੋਈ ਮਸਲਾ ਬਣਦਾ ਹੈ, ਕੋਈ ਅਟੈਕ ਹੁੰਦਾ ਹੈ ਤੇ ਸ਼ਾਇਦ ਕਰਮਚਾਰੀ ਇੱਥੋਂ ਛੱਤ ਦੇ ਉੱਤੇ ਜਾ ਸਕਣ ਤੇ ਛੱਤ ਦੇ ਉੱਤੇ ਜਾ ਕੇ ਉਹਦੀ ਸੁਰੱਖਿਆ ਕਰ ਸਕਣ। ਦਰਸ਼ਕੋ, 3.5 ਸਦੀਆਂ ਪੁਰਾਣੀ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਤੁਸੀਂ ਮੇਰੇ ਨਾਲ ਦੇਖੀ
ਜਿਹਦੇ ਵਿੱਚ ਸਾਨੂੰ ਦਰਮਿਆਨ ਦੇ ਵਿੱਚ ਇੱਕ ਖੂਬਸੂਰਤ ਹਾਲ, ਜਿਹਨੂੰ ਅਸੀਂ ਡਾਈਨਿੰਗ ਏਰੀਆ ਵੀ ਕਹਿ ਸਕਦੇ ਹਾਂ, ਉਹ ਦੇਖਣ ਨੂੰ ਮਿਲਿਆ। ਉਹਦੇ ਚਵੱਖੇ ਖੂਬਸੂਰਤ ਕਮਰੇ ਜਿਨ੍ਹਾਂ ਦੇ ਵਿੱਚ ਵਾਈਟ ਵਾਸ਼ ਹੋਇਆ ਸੀ ਤੇ ਖੂਬਸੂਰਤ ਪੱਤੀਆਂ ਫੁੱਲਦਾਰ ਨਕਸ਼ਨਗਾਰੀ ਕੀਤੀ ਗਈ ਹੋਈ ਸੀ। ਉਹ ਤੋਂ ਇਲਾਵਾ ਮਹਾਰਾਜਾ ਦਾ ਕਮਰਾ ਦੇਖਿਆ, ਨਾਲ ਲੱਗਦੇ ਹਮਾਮ ਦੇਖਿਆ ਤੇ ਉਸ ਇਮਾਰਤ ਦੀ ਬਣਤਰ ਨੂੰ ਦੇਖਿਆ ਜਿਸ ਕਿ ਇਮਾਰਤ ਨੂੰ ਕਿੱਦਾਂ ਖੂਬਸੂਰਤੀ ਨਾਲ ਬਣਾਇਆ ਗਿਆ ਸੀ, ਜਿਹਦੇ ਵਿੱਚ ਮੁਗਲ ਤਰਜ਼ ਤਮੀਰ ਅਤੇ ਸਿੱਖ ਰਾਜ ਦੇ ਦੌਰ ਦੀ ਕੰਸਟਰਕਸ਼ਨ ਵੀ ਦੇਖਣ ਨੂੰ ਮਿਲ ਰਹੀ ਹੈ। ਮੇਰੇ ਪਿੱਛੇ ਇੱਕ ਖੂਬਸੂਰਤ ਤੁਸੀਂ ਦਰਵਾਜ਼ਾ ਦੇਖ ਰਹੇ ਹੋ, ਇਹ ਦਰਵਾਜ਼ਾ ਵੀ ਪੁਰਾਤਨ ਹੀ ਹੈ ਕਿਉਂਕਿ ਦੇਖੋ ਕਿੱਡੀ ਮੋਟੀ ਲੱਕੜ ਹੈ ਔਰ ਇਸ ਲੱਕੜ ਨੂੰ 3 ਸਦੀਆਂ ਦੀ ਮੈਂ ਗੱਲ ਕਰ ਰਿਹਾ, 3 ਸਦੀਆਂ ਗੁਜ਼ਰਨ ਦੇ ਬਾਅਦ ਵੀ ਇਹ ਲੱਕੜ ਆਪਣੀ ਹਾਲਤ ਦੇ ਵਿੱਚ ਮੌਜੂਦ ਹੈ। ਇਹਦੇ ਅੰਦਰ ਝਿਣਕੀ ਨਹੀਂ ਲੱਗੀ, ਕੋਈ ਉਹ ਜਿਹੜਾ ਕੀੜਾ ਜਿਹੜਾ ਅਸੀਂ ਕਹਿੰਦੇ ਲੱਗ ਜਾਂਦਾ ਤੇ ਅਕਸਰ ਖਰਾਬ ਕਰ ਦਿੰਦਾ ਲੱਕੜ ਨੂੰ, ਉਹ ਇਹਦੇ ਨਾਲ ਬਿਲਕੁਲ ਨਹੀਂ ਹੋਇਆ ਕਿਉਂਕਿ ਉਸ ਦੌਰ ਦੇ ਵਿੱਚ ਕੁਝ ਇਹੋ ਜਿਹੇ ਕੈਮੀਕਲਸ ਵੀ ਯੂਜ਼ ਕੀਤੇ ਜਾਂਦੇ ਸੀ ਜਿਹੜੇ ਇਹਨਾਂ ਨੂੰ ਪ੍ਰੀਜ਼ਰਵ ਕਰਦੇ ਸਨ। ਔਰ ਉਸ ਤੋਂ ਇਲਾਵਾ ਜਿਹੜੀ ਲੱਕੜੀ ਯੂਜ਼ ਕੀਤੀ ਜਾਂਦੀ ਸੀ, ਇਸ ਦਰਖਤ ਦੀ ਯੂਜ਼ ਕੀਤੀ ਜਾਂਦੀ ਸੀ ਕਿ ਜਿਹੜਾ ਘੱਟ ਸਮੇਂ ਦੇ ਵਿੱਚ ਖਰਾਬ ਨਾ ਹੋਵੇ, ਜਿਹੜਾ ਲੌਂਗ ਟਰਮ ਚੱਲੇ। ਇਸ ਜਿਹੜਾ ਤੁਸੀਂ ਇੱਥੇ ਮੈਂ ਜਿਸ ਸਮੇਂ ਮੌਜੂਦ ਹਾਂ, ਇਹ ਜਿਹੜਾ ਸਾਰਾ ਓਪਨ ਏਰੀਆ ਸੀ ਜਿਹਨੂੰ ਅਸੀਂ ਸਹਿਣ ਵੀ ਕਹਿ ਸਕਦੇ ਹਾਂ ਕਿ ਸਹਿਣ ਦੇ ਤੌਰ ਤੇ ਵਰਤੋਂ ਕੀਤੀ ਜਾਂਦੀ ਹੈ। ਇਹ ਏਰੀਆ ਚੂੰਕਿ ਹਵਾ ਦੇ ਜ਼ਿਆਦਾ ਉੱਤੇ ਹੈਗਾ, ਸਾਨੂੰ ਉਤਲੇ ਪਾਸੇ ਨੂੰ ਦੇਖਣ ਨੂੰ ਮਿਲਦਾ ਤੇ ਇੱਥੇ ਹਵਾ ਦਾ ਜਿਹੜਾ ਸੰਤੁਲਨ ਆ ਉਹ ਵੀ ਬੜਾ ਖੂਬਸੂਰਤ ਹੈ, ਹਵਾ 'ਚ ਵੱਖਿਓਂ ਲੱਗਦੀ ਹੈ ਤੇ ਜਦੋਂ ਮੌਸਮ ਠੰਡਾ ਹੁੰਦਾ ਹੋਵੇਗਾ ਤੇ ਇੱਥੇ ਤੇ ਖੂਬਸੂਰਤ ਨਜ਼ਾਰਾ ਪੇਸ਼ ਕਰਦਾ ਹੈ। ਇਸ ਪਾਸੇ ਅਗਰ ਦੇਖੀਏ ਤੇ ਸਾਨੂੰ ਜਹਾਂਗੀਰੀ ਹਾਤਾ ਦੇਖਣ ਨੂੰ ਮਿਲਦਾ ਹੈ। ਜਹਾਂਗੀਰੀ ਮੁਗਲ ਬਾਦਸ਼ਾਹ ਜਹਾਂਗੀਰ, ਇਸ ਕਿਲੇ ਦੇ ਅੰਦਰ ਸਭ ਤੋਂ ਵਧੀਆ ਗੱਲ ਇਹ ਕਿ ਜਿਹੜਾ ਬਾਦਸ਼ਾਹ ਵੀ ਸਮੇਂ ਦੇ ਨਾਲ ਆਇਆ ਉਹਨੇ ਆਪਣੀ ਕੰਸਟਰਕਸ਼ਨ ਨੂੰ ਇੱਥੇ ਬਹਾਲ ਕੀਤਾ, ਕੋਸ਼ਿਸ਼ ਕੀਤੀ ਕਿ ਆਪਣੀ ਕੰਸਟਰਕਸ਼ਨ ਕਰੇ, ਆਪਣੀ ਛਾਪ ਛੱਡੇ। ਇਸ ਪਾਸੇ ਦੇਖੀਏ ਤੇ ਸਾਨੂੰ ਜਹਾਂਗੀਰ ਮੁਗਲ ਬਾਦਸ਼ਾਹ ਜਹਾਂਗੀਰ ਦੀ ਦੌਰ ਦੀ ਉਹ ਸਾਨੂੰ ਛਾਪ ਨਜ਼ਰ ਆਉਂਦੀ ਹੈ ਕਿ ਜਿਸ ਸੋਚ ਨਾਲ ਉਹਨੇ ਕੰਸਟਰਕਸ਼ਨ ਕੀਤੀ। ਬਿਲਕੁਲ ਉਹਦੇ ਸਾਹਮਣੇ ਉਤਲੇ ਪਾਸੇ ਸਾਨੂੰ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਦੇਖਣ ਨੂੰ ਮਿਲਦੀ ਹੈ। ਬਿਲਕੁਲ ਮੇਰੇ ਇਸ ਪਾਸੇ ਦੇਖੀਏ ਤੇ ਇਸ ਹਵੇਲੀ ਦੇ ਅੰਦਰੋਂ ਹੀ ਜਿਹੜੇ ਦਰਵਾਜ਼ਿਆਂ ਦੀਆਂ ਲੱਕੜਾਂ ਚਗਾਠਾਂ ਪੁਰਾਣੀਆਂ ਸਾਨੂੰ ਦੇਖਣ ਨੂੰ ਮਿਲਦੀਆਂ। ਹਾਂਜੀ ਮਿੱਤਰ ਪਿਆਰਿਓ, ਤੁਸੀਂ ਕਿ ਜਿਵੇਂ ਜਾਣਦੇ ਹੋ ਕਿ ਜਿਹੜਾ ਸ਼ਾਹੀ ਕਿਲਾ ਲਾਹੌਰ ਦਾ ਸ਼ਾਹੀ ਕਿਲਾ ਕਿਸੇ ਇੱਕ ਬਾਦਸ਼ਾਹ ਨੇ ਨਹੀਂ ਬਣਾਇਆ ਕਿਉਂਕਿ ਇਹਦੇ ਵਿੱਚ ਸਾਨੂੰ ਮੁਗਲ ਬਾਦਸ਼ਾਹ ਜਿਹੜੇ ਵਕਤ ਦੇ ਨਾਲ ਆਉਂਦੇ ਗਏ ਉਹਨਾਂ ਦਾ ਹਰ ਇੱਕ ਦਾ ਸਾਨੂੰ ਤਰਜ਼ੇ ਤਮੀਰ ਇਹਦੇ ਵਿੱਚ ਦੇਖਣ ਨੂੰ ਮਿਲਦਾ ਹੈ। ਜੇਕਰ ਅਸੀਂ ਹੁਣ ਗੱਲ ਕਰੀਏ ਦੀਵਾਨੇ ਆਮ ਦੀ, ਤੇ ਦੀਵਾਨੇ ਆਮ ਅਕਬਰ ਬਾਦਸ਼ਾਹ ਨੇ ਤਮੀਰ ਕਰਵਾਇਆ ਸੀ ਆਪਣੇ ਦੌਰ ਦੇ ਵਿੱਚ, ਜਿਹਦੇ ਵਿੱਚ ਉਹ ਆਮ ਲੋਕਾਂ ਦੀ ਫਰਿਆਦ ਸੁਣਦਾ ਸੀ, ਆਪਣੀ ਅਦਾਲਤ ਨੂੰ ਇੱਥੇ ਲਾਉਂਦਾ ਸੀ। ਉਸ ਤੋਂ ਇਲਾਵਾ ਇਸੇ ਹੀ ਦੀਵਾਨੇ ਆਮ ਦੇ ਪਿੱਛੇ ਉਹ ਦੌਲਤ ਖਾਨਾ ਮੌਜੂਦ ਹੈ ਜਿਹਦੇ ਅੰਦਰ ਉਸ ਵਕਤ ਖਜ਼ਾਨਾ ਰੱਖਿਆ ਜਾਂਦਾ ਸੀ। ਜਿਹੜਾ ਵੀ ਖਜ਼ਾਨਾ ਹੁੰਦਾ ਸੀ ਸਮੇਂ ਦੀ ਸਰਕਾਰ ਜਦੋਂ ਜੰਗ ਦੇ ਦੌਰਾਨ ਮਿਲਦਾ ਸੀ ਜਾਂ ਉਹ ਟੈਕਸ ਜਿਹੜਾ ਵਸੂਲਿਆ ਜਾਂਦਾ ਸੀ ਲੋਕਾਂ ਤੋਂ, ਉਹਨਾਂ ਨੂੰ ਜਦੋਂ ਵੀ ਸੰਭਾਲ ਕੇ ਰੱਖਣਾ ਹੁੰਦਾ ਸੀ ਇਹ ਦੌਲਤ ਖਾਨੇ ਦੇ ਵਿੱਚ ਰੱਖਿਆ ਜਾਂਦਾ ਸੀ। ਔਰ ਤੁਸੀਂ ਇੱਕ ਸਾਹਮਣੇ ਮੌਜੂਦ ਇਸ ਦੌਲਤ ਖਾਨੇ ਦਾ ਖੂਬਸੂਰਤ ਮੰਜ਼ਰ ਦੇਖ ਰਹੇ ਹੋ ਕਿ ਜਿਹਨੂੰ ਮੁਗਲ ਬਾਦਸ਼ਾਹ ਨੇ ਆਪਣੇ ਟਾਈਮ ਪੀਰੀਅਡ ਦੇ ਵਿੱਚ ਬਣਵਾਇਆ ਅਤੇ ਬੜੀ ਮਜ਼ਬੂਤੀ ਦੇ ਨਾਲ ਇਹਦਾ ਕੰਮ ਕਰਵਾਇਆ ਕਿਉਂਕਿ ਇਹਦੇ ਵਿੱਚ ਹੀ ਮੌਜੂਦ ਉਹ ਸਾਰਾ ਸਲਤਨਤ ਦਾ ਸਾਜ਼ੋ ਸਮਾਨ ਜਿਹਦੇ ਨਾਲ ਪੂਰੀ ਸਲਤਨਤ ਚੱਲਦੀ ਹੈ, ਜਿਹਦੇ ਖਾਤਰ ਉਹ ਆਪਣੇ ਕਰਮਚਾਰੀਆਂ ਨੂੰ ਤਨਖਾਹ ਦਿੰਦੇ ਸੀ, ਜੰਗ ਦੇ ਵਿੱਚ ਜਾਣ ਵਾਸਤੇ ਜਿਨ੍ਹਾਂ ਦੀਆਂ ਤਨਖਾਹਾਂ ਲੱਗੀਆਂ ਹੁੰਦੀਆਂ ਸੀ ਉਹ ਸਾਰੀਆਂ ਇਸੇ ਦੌਲਤ ਖਾਨੇ ਤੋਂ ਹੁੰਦੀਆਂ ਹੋਈਆਂ ਲੋਕਾਂ ਤੱਕ ਮਿਲਦੀਆਂ ਸਨ। ਔਰ ਇਸ ਦੌਲਤ ਖਾਨੇ ਵਿੱਚ ਖਜ਼ਾਨੇ ਨੂੰ, ਦੌਲਤ ਨੂੰ ਰੱਖਣ ਵਾਸਤੇ ਇੱਕ ਕੜਾ ਪ੍ਰਬੰਧ ਕੀਤਾ ਗਿਆ ਸੀ। ਆਖਿਆ ਜਾਂਦਾ ਹੈ ਕਿ ਦੱਸਿਆ ਜਾਂਦਾ ਹੈ ਕਿ ਇਹਦੇ ਅੰਦਰ ਸੁਰੰਗਾਂ ਵੀ ਮੌਜੂਦ ਹਨ ਜਿਹੜੀਆਂ ਕਿ ਸਮੇਂ ਦੇ ਨਾਲ ਬੰਦ ਕਰ ਦਿੱਤੀਆਂ ਗਈਆਂ, ਹੁਣ ਅਸੀਂ ਉਹਨਾਂ ਤੱਕ ਰਸਾਈ ਨਹੀਂ ਕਰ ਸਕਦੇ। ਪਰ ਤੁਸੀਂ ਇਹਦਾ ਇੱਕ ਨਕਸ਼ ਦੇਖੋ ਕਿ ਕਿੱਦਾਂ ਖੂਬਸੂਰਤ ਢੰਗ ਦੇ ਨਾਲ ਇਸ ਇਮਾਰਤ ਨੂੰ ਬਣਾਇਆ ਗਿਆ ਹੈ। ਥੱਲੇ ਸਾਨੂੰ ਇੱਕ ਬਰਾਮਦੇ ਖੂਬਸੂਰਤ ਦੇਖਣ ਨੂੰ ਮਿਲਦੇ ਆ ਜਿੱਥੇ ਮੇਰੇ ਖਿਆਲ ਨਾਲ ਜਿਹੜੇ ਉਹ ਕਰਮਚਾਰੀ ਜਾਂ ਜਿਹੜੇ ਫੌਜ ਦੇ ਸਿਪਾਹੀ ਇਹਦੀ ਰਖਵਾਲੀ ਵਾਸਤੇ ਖੜ੍ਹਦੇ ਸਨ। ਪਿਛਲੇ ਪਾਸੇ ਸਾਨੂੰ ਇੱਕ ਮਹਿਰਾਬੀ ਸ਼ਕਲ ਦਾ ਦਰਵਾਜ਼ਾ ਦੇਖਣ ਨੂੰ ਮਿਲਦਾ ਹੈ। ਉਸ ਤੋਂ ਇਲਾਵਾ ਸਾਨੂੰ ਇਹਦੇ ਵਿੱਚ ਹੋਰ ਵੀ ਦਰਵਾਜ਼ੇ ਥੱਲੇ ਵਾਲੇ ਪਾਸੇ ਨੂੰ ਦੇਖਣ ਨੂੰ ਮਿਲਦੇ ਆ। ਜੇਕਰ ਅਸੀਂ ਉੱਤੇ ਵਾਲੇ ਪਾਸੇ ਆਈਏ ਤਾਂ ਉੱਤੇ ਵਾਲੇ ਪਾਸੇ ਸਾਨੂੰ ਇੱਕ ਖੂਬਸੂਰਤ ਬਾਰਾਦਰੀ ਦੇਖਣ ਨੂੰ ਮਿਲਦੀ ਹੈ ਜਿਹਦੇ ਵਿੱਚ ਬਹੁਤ ਹੀ ਖੂਬਸੂਰਤ ਮੰਜ਼ਰ ਪੇਸ਼ ਕਰਦੀ ਹੋਈ ਉਹ ਇਮਾਰਤ ਜਿਹਦੇ ਵਿੱਚ ਸਫੇਦ ਰੰਗ ਦਾ ਪੱਥਰ ਯੂਜ਼ ਕੀਤਾ ਗਿਆ ਹੈ। ਬੁਨਿਆਦੀ ਤੌਰ ਤੇ ਦੇਖਿਆ ਜਾਏ ਤੇ ਇਸ ਇਮਾਰਤ ਨੂੰ ਜਿਹੜਾ ਕਿ ਮੁਗਲ ਦੌਰ ਦੀ ਬੜੀ ਇੱਕ ਮਸ਼ਹੂਰ ਕੰਸਟਰਕਸ਼ਨ ਦੇ ਵਿੱਚ ਯੂਜ਼ ਹੁੰਦੀ ਹੈ, ਇੱਟ ਲਾਲ ਪੱਥਰ ਦੇ ਨਾਲ ਬਣਾਇਆ ਗਿਆ ਜਿਹਦੇ ਵਿੱਚ ਕਿਸੇ ਪਾਸੇ ਸਾਨੂੰ ਸਫੇਦ ਸੰਗੇਮਰਮਰ ਵੀ ਦੇਖਣ ਨੂੰ ਮਿਲਦਾ ਹੈ। ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਜਿੰਨੇ ਵੀ ਮੁਗਲ ਬਾਦਸ਼ਾਹ ਉਹਨਾਂ ਸਾਰਿਆਂ ਨੇ ਜਿਹੜਾ ਲਾਲ ਰੰਗ ਦਾ ਪੱਥਰ ਆ ਉਹਨੂੰ ਪ੍ਰੈਫਰੈਂਸ ਦਿੱਤੀ ਹਰ ਤਰ੍ਹਾਂ ਦੀ ਕੰਸਟਰਕਸ਼ਨ ਕਰਨ ਵਾਸਤੇ। ਪਰ ਸ਼ਾਹਜਹਾਂ ਬਾਦਸ਼ਾਹ ਜਿਹੜਾ ਕਿ ਖੂਬਸੂਰਤੀ ਦੇ ਮਾਮਲੇ ਦੇ ਵਿੱਚ ਸਭ ਤੋਂ ਵੱਧ ਮੰਨਿਆ ਜਾਂਦਾ ਹੈ, ਉਹਨੇ ਇੱਕ ਲਾਲ ਪੱਥਰ ਦੇ ਅੰਦਰ ਸਫੇਦ ਪੱਥਰ ਨੂੰ ਵੀ ਇਨਕਲੂਡ ਕੀਤਾ। ਜੇਕਰ ਅਸੀਂ ਦੀਵਾਨੇ ਆਮ ਔਰ ਇਹਦੇ ਨਾਲ ਦੌਲਤ ਖਾਨੇ ਨੂੰ ਦੇਖੀਏ, ਪਿਛਲੇ ਪਾਸੇ ਸਾਨੂੰ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀ ਕਿ ਖੜਕ ਸਿੰਘ ਵਾਸਤੇ ਹਵੇਲੀ ਬਣਾਈ ਸੀ ਉਹ ਨਜ਼ਰ ਆਉਂਦੀ ਹੈ। ਦੂਸਰੇ ਪਾਸੇ ਜੇਕਰ ਅਸੀਂ ਗੌਰ ਕਰੀਏ ਤਾਂ ਸਾਨੂੰ ਉਹ ਜਹਾਂਗੀਰੀ ਹਾਤਾ ਵੀ ਦੇਖਣ ਨੂੰ ਮਿਲਦਾ ਜਿਹਦੇ ਵਿੱਚ ਸਾਹਮਣੇ ਸਾਨੂੰ ਉਹ ਖੂਬਸੂਰਤ ਇਮਾਰਤ ਦੇਖਣ ਨੂੰ ਮਿਲਦੀ ਹੈ ਜਿਹੜੀ ਕਿ
ਮਹਿਮਾਨਾਂ ਵਾਸਤੇ ਇਸਤੇਮਾਲ ਹੁੰਦੀ ਸੀ। ਜਦੋਂ ਕੋਈ ਉਹਨਾਂ ਦੇ ਸਪੈਸ਼ਲ ਮਹਿਮਾਨ ਆਉਂਦੇ ਸਨ ਤੇ ਉਹਨਾਂ ਨੂੰ ਇਸ ਇਮਾਰਤ ਦੇ ਵਿੱਚ ਠਹਿਰਾਇਆ ਜਾਂਦਾ ਸੀ। ਸਾਹਮਣੇ ਉਹ ਖੂਬਸੂਰਤ ਚਿੱਟੇ ਰੰਗ ਦਾ ਫਾਊਂਟੇਨ ਹੈ ਜਿਹਦੇ ਵਿੱਚ ਰਕਸ ਹੁੰਦਾ ਸੀ ਤੇ ਜਿਹੜਾ ਕਿ ਮਹਿਮਾਨਾਂ ਦੇ ਸਾਹਮਣੇ ਰਕਸ ਪੇਸ਼ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਮੁਗਲ ਬਾਦਸ਼ਾਹ ਜਹਾਂਗੀਰ ਦੀ ਖੁਆਬਗਾਹ ਨਜ਼ਰ ਆਉਂਦੀ ਹੈ ਜਿਹਦੇ ਵਿੱਚ ਉਹ ਆਰਾਮ ਫਰਮਾਉਂਦੇ ਸੀ ਤੇ ਉਸ ਤੋਂ ਇਲਾਵਾ ਫ੍ਰੀ ਟਾਈਮ ਦੇ ਵਿੱਚ ਇੱਥੇ ਰਕਾਸਾ ਦਾ ਰਕਸ ਦੇਖਦਾ ਸੀ। ਔਰ ਖੂਬਸੂਰਤ ਬਾਗ ਵੀ ਨਾਲ ਬਣਾਇਆ ਗਿਆ ਜਿਹਦੇ ਵਿੱਚ ਗ੍ਰੀਨਰੀ ਦਾ ਬਹੁਤ ਧਿਆਨ ਰੱਖਿਆ ਗਿਆ। ਉਸ ਸਮੇਂ ਦੇ ਵਿੱਚ ਵੀ ਇਹ ਬਾਗ ਦੇ ਵਾਸਤੇ ਇਸਤੇਮਾਲ ਹੁੰਦਾ ਸੀ, ਪਰ ਅੱਜ ਕੱਲ੍ਹ ਪਾਕਿਸਤਾਨ ਦੀ ਸਰਕਾਰ ਵੀ ਇਹਦੀ ਖੂਬਸੂਰਤੀ ਨੂੰ ਵਧਾਉਣ ਵਾਸਤੇ ਕੰਮ ਕਰ ਰਹੀ ਹੈ। ਇਹ ਇੱਕ ਬਹੁਤ ਹੀ ਵਧੀਆ ਗੱਲ ਹੈ ਕਿ ਜੇਕਰ ਅਸੀਂ ਦੇਖੀਏ ਪਾਕਿਸਤਾਨ ਦੀ ਜਿਹੜੀ ਸਰਕਾਰ ਹੈ, ਉਸ ਤੋਂ ਇਲਾਵਾ ਵਾਲ ਸਿਟੀ ਲਾਹੌਰ ਅਥਾਰਟੀ ਹੈ, ਉਹ ਇਸ ਚੀਜ਼ ਨੂੰ ਪ੍ਰੀਜ਼ਰਵ ਕਰਨ ਵਾਸਤੇ ਹਰ ਮੁਮਕਿਨ ਕੋਸ਼ਿਸ਼ ਕਰ ਰਹੀ ਹੈ ਕਿ ਇਹ ਇਤਿਹਾਸ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚੇ। ਔਰ ਇਹ ਇੱਕ ਬਹੁਤ ਵੱਡੀ ਕੋਸ਼ਿਸ਼ ਹੈ। ਉਮੀਦ ਕਰਦੇ ਹਾਂ ਕਿ ਇਹ ਇਤਿਹਾਸ ਇਸੇ ਤਰ੍ਹਾਂ ਹੀ ਪੀੜ੍ਹੀ ਦਰ ਪੀੜ੍ਹੀ ਸਾਡੀਆਂ ਅਗਲੀਆਂ ਨਸਲਾਂ ਤੱਕ ਪਹੁੰਚੇਗਾ। ਹਾਂਜੀ ਮਿੱਤਰ ਪਿਆਰਿਓ, ਅੱਜ ਤੁਸੀਂ ਮੇਰੇ ਨਾਲ ਸ਼ਾਹੀ ਕਿਲੇ ਦੇ ਅੰਦਰ ਮੌਜੂਦ ਮਹਾਰਾਜਾ ਰਣਜੀਤ ਸਿੰਘ ਦੇ ਸੁਪੁੱਤਰ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਨੂੰ ਦੇਖਿਆ, ਨਾਲ ਲੱਗਦੇ ਦੀਵਾਨੇ ਆਮ ਅਤੇ ਉਸ ਦੌਲਤ ਖਾਨੇ ਨੂੰ ਦੇਖਿਆ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਅਤੇ ਸਾਡਾ ਇਹ ਸ਼ੋਅ ਬਹੁਤ ਵਧੀਆ ਲੱਗਿਆ ਹੋਵੇਗਾ। ਅੱਜ ਦੇ ਵਾਸਤੇ ਆਪਣੇ ਹੋਸਟ ਹਰਭਜਨ ਸਿੰਘ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੀਂ ਸਟੋਰੀ ਦੇ ਨਾਲ। ਦੇਖਦੇ ਰਹੋ ਸਾਡਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ। ਚੌਪਾਲ TV ਦੇ ਸਹਿਯੋਗ ਦੇ ਨਾਲ। ਉਦੋਂ ਤੱਕ ਰੱਬ ਰਾਖਾ। ਸਤਿ ਸ਼੍ਰੀ ਅਕਾਲ।